ਉਹ ਬਹੁਤ ਵਧੀਆ ਹੋ ਜਾਂਦਾ, ਸੋਨੇ ਤੇ ਸੁਹਾਗਾ ਹੋ ਜਾਂਦਾ। ਪ੍ਰਧਾਨ ਜੀ ਨੂੰ ਵੀ ਬੇਨਤੀ ਹੈ ਕਿ ਉਹਨਾਂ ਦਾ ਆਪਣਾ ਕਿਰਦਾਰ ਹੈ, ਆਪਣੀ ਉਹਨਾਂ ਦੀ ਵਿਲੱਖਣਤਾ ਹੈ, ਉਹ ਆਪਣੀਆਂ ਜਿਹੜੀਆਂ ਲੱਗੀਆਂ ਮੋਹਰਾਂ ਉਹ ਲਾ ਕੇ ਪਾਸੇ ਸੁੱਟਣ ਅਤੇ ਕੌਮ ਦੇ ਰਸਤੇ 'ਤੇ ਸਿੱਧੇ ਹੋ ਕੇ ਤੁਰਨ। ਉਹਨਾਂ ਦੀ ਆਪਣੀ ਵੀ ਕੌਮ ਨੂੰ ਦੇਣ ਹੈ, ਉਹ ਇਹਨਾਂ ਮੋਹਰਾਂ ਨੂੰ ਛੱਡ ਕੇ ਅਤੇ ਸਮਰੱਥ ਹੋ ਕੇ ਸਾਹਮਣੇ ਹੋ ਕੇ ਆ ਕੇ ਜਿਹੜੀਆਂ ਉਹਨਾਂ ਦੀਆਂ ਜਿਹੜੀ ਪੋਸਟ ਹੈ ਉਹਨਾਂ ਦਾ ਮਾਨ ਮਰਿਆਦਾ ਬਰਕਰਾਰ ਰੱਖਣ। ਜੇ ਇਹੋ ਹੀ ਗੁਰਸਿੱਖ ਉਹਨਾਂ ਨੂੰ ਆਇਆਂ ਨੂੰ ਇੱਥੇ ਜਾਂ ਪ੍ਰਬੰਧਕਾਂ ਨੂੰ ਕਹਿੰਦੇ ਵੀ ਸਾਨੂੰ ਇਹਨਾਂ ਦੇ ਸਾਹਮਣੇ ਬਿਠਾਓ, ਵਿੱਚ ਪ੍ਰਬੰਧਕ ਬੈਠਦੇ, ਸਾਹਮਣੇ ਪ੍ਰਧਾਨ ਸਾਹਿਬ ਬੈਠਦੇ, ਦੂਜੇ ਪਾਸੇ ਨੌਜਵਾਨ ਬੈਠਦੇ ਅਤੇ ਸਾਹਮਣੇ ਉਹਨੂੰ ਸਵਾਲ ਜਵਾਬ ਕੀਤੇ ਜਾਂਦੇ, ਅਤੇ ਸ਼ਾਇਦ ਮੇਰੇ ਖਿਆਲ ਵੀ ਸਭ ਤੋਂ ਵਧੀਆ ਗੱਲ ਹੋ ਸਕਦੀ ਸੀ। ਸੋ ਮੇਰੀ ਬੇਨਤੀ ਹੈ ਵੀ ਇਹੋ ਜਿਹੇ ਆਵਾਜ਼ ਵਿਵਾਦ ਤੋਂ ਜੇ ਆਪਾਂ ਮੋਰਚੇ ਦੀ ਕਾਮਯਾਬੀ ਚਾਹੁੰਦੇ ਹਾਂ ਤਾਂ ਆਪਾਂ ਨੂੰ ਬਿਲਕੁਲ ਹੀ ਬਚਣਾ ਚਾਹੀਦਾ ਹੈ, ਬਿਲਕੁਲ ਹੀ ਬਚਣਾ ਚਾਹੀਦਾ ਹੈ। ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ ਹੋਰਾਂ ਦਾ। ਸੋ ਹੁਣ ਮੇਰੀ ਬੇਨਤੀ ਹੈ ਭਾਈ ਅਵਤਾਰ ਸਿੰਘ ਜੀ ਨਗਲਾ, ਭਾਈ ਅਵਤਾਰ ਸਿੰਘ ਜੀ ਨਗਲਾ ਜੀਰਕਪੁਰ ਤੋਂ, ਉਹ ਸੰਗਤਾਂ ਦੇ ਨਾਲ ਕੇਵਲ 2 ਮਿੰਟ ਦੇ ਲਈ ਵਿਚਾਰ ਸਾਂਝੇ ਕਰਨਗੇ। ਸੋ ਇੱਕ ਬੇਨਤੀ ਹੋਰ ਹੈ ਕਿ ਸੰਗਤਾਂ ਵੱਲੋਂ ਬੇਅੰਤ ਮਾਇਆ ਦੀ ਜਿਹੜੀ ਸੇਵਾ ਹੈ ਉਹ ਆ ਰਹੀ ਹੈ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਇੱਥੇ ਨੇੜੇ ਹੀ ਸਾਡੇ ਭਾਈ ਬਲਵੀਰ ਸਿੰਘ ਜੀ ਹਸਾਰ ਬੈਠੇ ਨੇ, ਇਹਨਾਂ ਦੇ ਕੋਲੇ ਜੇ ਕਿਸੇ ਸੰਗਤ ਤੋਂ ਮਾਇਆ ਦੀ ਸੇਵਾ ਕਰਨੀ ਹੋਵੇ ਇੱਥੋਂ ਪਰਚੀ ਕਟਾ ਸਕਦੇ ਨੇ। ਜਿਵੇਂ ਕਿ ਮੈਂ ਦੱਸਣਾ ਚਾਹੁੰਦਾ, ਭਾਈ ਬਲਵੀਰ ਸਿੰਘ ਜੀ ਜਿਹੜੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਦੇ ਪੀਏ ਨੇ, ਉਹ ਇੱਥੇ ਹੀ ਮੌਜੂਦ ਨੇ, ਪਹਿਲੇ ਦਿਨ ਤੋਂ ਸੇਵਾ ਦੇ ਵਿੱਚ ਡਟੇ ਹੋਏ ਨੇ। ਤੁਸੀਂ ਇਹਨਾਂ ਦੇ ਕੋਲੇ ਆ ਕੇ ਆਪਣਾ ਨਾਂ ਲਿਖਾ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਕੱਤਰ ਹੋਈ ਸਾਧ ਸੰਗਤ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ 7 ਜਨਵਰੀ ਤੋਂ ਜੋ ਕੌਮੀ ਇਨਸਾਫ ਮੋਰਚੇ ਦੀ ਪ੍ਰਬੰਧਕ ਉਹਨਾਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਕਰਕੇ ਜਦੋਂ ਤੱਕ ਸਾਡੀਆਂ ਇਹ ਚਾਰੇ ਮੰਗਾਂ ਕੌਮੀ ਇਨਸਾਫ ਮੋਰਚੇ ਦੀਆਂ ਸਾਨੂੰ ਇਹਦੇ ਵਿੱਚ ਸਫਲਤਾ ਹਾਸਲ ਨਹੀਂ ਹੁੰਦੀ, ਉਦੋਂ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਇਸੇ ਤਰ੍ਹਾਂ ਹੀ ਇਹ ਕੌਮੀ ਇਨਸਾਫ ਮੋਰਚੇ ਦੇ ਨਾਲ ਦਾਸ ਆਪਣੀ ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਇੰਡੀਆ ਵੱਲੋਂ ਜਿੰਨੀ ਵੀ ਸ਼ਰਧਾ ਅਨੁਸਾਰ ਵਿੱਤ ਅਨੁਸਾਰ ਸੇਵਾ ਨਿਭਾਈ ਜਾਏਗੀ, ਸੇਵਾ 'ਚ ਅਸੀਂ ਇੱਥੇ ਹਾਜ਼ਰ ਹਾਂ। ਜਿਵੇਂ ਕਿ ਮੈਂ ਥੋੜ੍ਹਾ ਜਿਹਾ ਚਾਨਣਾ ਪਾਉਣਾ ਚਾਹੁੰਦਾ ਹਾਂ ਕਿ ਮਾਡਲ ਜੇਲ੍ਹ ਚੰਡੀਗੜ੍ਹ ਦੇ ਵਿੱਚ ਦਾਸ ਨੂੰ 18 ਮਹੀਨੇ ਕਸਟਡੀ ਦੇ ਵਿੱਚ ਲਾਣੇ ਪਏ, ਬੜੈਲ ਜੇਲ੍ਹ ਦੇ ਵਿੱਚ। ਜਿਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ। ਇਸੇ ਤਰ੍ਹਾਂ ਦਾਸ ਵੱਲੋਂ ਮਾਡਲ ਜੇਲ੍ਹ ਚੰਡੀਗੜ੍ਹ 'ਚ 30 ਜਨਵਰੀ 19 ਤੇ 24 ਮਈ 19 ਤੱਕ 113 ਦਿਨ ਭੁੱਖ ਹੜਤਾਲ ਰੱਖ ਕੇ ਜਿਹੜੀਆਂ ਮੰਗਾਂ ਸਨ, ਜਿਵੇਂ ਅੰਨਾ ਹਜ਼ਾਰੇ ਜੀ ਨੇ ਇੰਡੀਆ ਦਾ ਲੋਕਪਾਲ ਨਿਯੁਕਤ ਕਰਨ ਸੰਬੰਧੀ ਭੁੱਖ ਹੜਤਾਲ ਕੀਤੀ ਸੀ,
ਇਸੇ ਤਰ੍ਹਾਂ ਦਾਸ ਨੇ ਮਾਡਲ ਜੇਲ੍ਹ ਚੰਡੀਗੜ੍ਹ ਦੇ ਵਿੱਚ ਪੰਜਾਬ ਸਟੇਟ ਦਾ ਲੋਕਪਾਲ ਨਿਯੁਕਤ ਕਰਨ ਵਾਸਤੇ ਮੰਗ ਸੀ। ਦੂਜੀ ਮੰਗ ਇਹ ਸੀ ਜੋ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾ ਕੀਤਾ ਜਾਵੇ। ਤੀਜੀ ਮੰਗ ਇਹ ਸੀ ਵੀ ਜਿਹੜੇ ਸਜ਼ਾ ਕੱਟ ਰਹੇ ਕੈਦੀਆਂ ਦੀ ਜਿਹੜੀ ਪਰੋਲ ਛੁੱਟੀ ਦਾ ਲਾਭ ਦਿੱਤਾ ਜਾਵੇ। ਔਰ ਦਾਸ ਵੱਲੋਂ ਜੋ 15 ਸਾਲਾਂ ਤੋਂ ਭ੍ਰਿਸ਼ਟ ਅਧਿਕਾਰੀ ਸਿਆਸੀ ਲੀਡਰਾਂ ਦੇ ਖਿਲਾਫ ਸ਼ਾਮਲਾਤ, ਲੈਂਡ ਸਕੈਮ, ਮਾਈਨਿੰਗ ਮਾਫੀਆ, ਹਾਊਸਿੰਗ ਪ੍ਰੋਜੈਕਟ ਮਾਫੀਆ, ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਰੱਖੀ ਹੋਈ ਹੈ। ਤੇ ਇਸੇ ਤਰ੍ਹਾਂ ਜਿਹੜੀ ਹੁਣ ਕੌਮੀ ਇਨਸਾਫ ਮੋਰਚੇ ਦੇ ਵਿੱਚ ਅਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਆ, ਦਾਸ ਵੱਲੋਂ ਸਰਕਾਰ ਨੂੰ ਅਪੀਲ ਹੈ ਕਿ ਜੋ ਇਹ ਮੰਗਾਂ ਇਹ ਤੁਰੰਤ ਸਾਨੂੰ ਮਨਜ਼ੂਰ ਕੀਤੀਆਂ ਜਾਣ। ਜਿੰਨੇ ਵੀ ਸੰਗਤ ਇੱਥੇ ਹਾਜ਼ਰੀ ਭਰ ਰਹੀਆਂ, ਵੱਖ-ਵੱਖ ਜਥੇਬੰਦੀਆਂ, ਕਿਸਾਨੀ ਜਥੇਬੰਦੀਆਂ, ਜਿੰਨੀਆਂ ਵੀ ਸੰਸਥਾਵਾਂ, ਸਮਾਜ ਸੇਵੀ, ਉਹਨਾਂ ਦਾ ਤਹਿ ਦਿਲੋਂ ਦਾਸ ਵੱਲੋਂ ਵੀ ਧੰਨਵਾਦ ਹੈ। ਤੇ ਇੱਕ ਬੇਨਤੀ ਜ਼ਰੂਰ ਹੈ ਕਿ ਇੱਥੇ ਕੋਈ ਵੀ ਕਿਸੇ ਵੀ ਸੰਸਥਾ ਦਾ ਮੈਂਬਰ ਆਂਦਾ ਜਾਂ ਪਾਰਟੀਬਾਜ਼ੀ ਤੋਂ ਆਂਦਾ ਹੈ, ਜੀ ਆਇਆਂ ਨੂੰ। ਪਰ ਇੱਥੇ ਸਾਡੇ ਇਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਫਜ਼ੂਲ ਦੀਆਂ ਗੱਲਾਂ ਕਰਕੇ ਇਸ ਕੌਮੀ ਇਨਸਾਫ ਮੋਰਚੇ ਨੂੰ ਤਾਰ ਪਿੰਡੋ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਸਾਡੇ ਆਪਣੇ ਸੇਵਾਦਾਰ ਇੱਥੇ ਹੈਗੇ ਆ, ਜੇ ਕੋਈ ਭਰਾ ਗਲਤ ਲਫ਼ਜ਼ ਵਰਤਦਾ ਜਾਂ ਗਲਤ ਹਰਕਤ ਕਰਦਾ, ਉਹਨੂੰ ਪਿਆਰ ਨਾਲ ਅਸੀਂ ਸਮਝਾ ਕੇ ਉਹਨੂੰ ਬੇਨਤੀ ਕਰਕੇ ਵੀ ਸਾਡੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਕਿਸੇ ਤਰ੍ਹਾਂ ਦੀ ਤਾਰ ਪਿੰਡੋ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦ ਕਰਦੇ ਹਾਂ ਭਾਈ ਸੁਖਵੀਰ ਸਿੰਘ ਜੀ ਸੁਰੋਂ ਦਾ, ਜਿਹੜੇ ਪਿੰਡ ਸੁਰੋਂ ਰਾਜਪੁਰਾ ਤੋਂ ਵੱਡਾ ਜੱਥਾ ਲੈ ਕੇ ਮੋਰਚੇ ਦੇ ਵਿੱਚ ਪਹੁੰਚੇ ਨੇ। ਤੇ ਬਾਬਾ ਸੁਲੱਖਣ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਵਾਲੇ, ਬਾਬਾ ਦਿਲਵਾਗ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਵਾਲੇ, ਜਿਹੜੇ ਕਾਰ ਸੇਵਾ ਨਾਲ ਸਤਿਕਾਰਯੋਗ ਬਾਬਾ ਜੀ ਨੇ, ਇਹਨਾਂ ਵੱਲੋਂ ਵੀ ਪਹਿਲੇ ਦਿਨ ਤੋਂ ਜਿਹੜੀ ਇੱਥੇ ਲੰਗਰ ਦੀ ਸੇਵਾ ਹੈ ਉਹ ਰਾਤ ਦਿਨ ਕੀਤੀ ਜਾ ਰਹੀ ਹੈ। ਸੋ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਜੀ ਦਾ। ਤੇ ਹੁਣ ਮੇਰੀ ਬੇਨਤੀ ਹੈ ਭਾਈ ਗੁਰਦੀਪ ਸਿੰਘ ਜੀ ਮਿੰਟੂ, ਭਾਈ ਗੁਰਦੀਪ ਸਿੰਘ ਜੀ ਮਿੰਟੂ ਉਹ ਵਿਸ਼ੇਸ਼ ਤੌਰ ਦੇ ਉੱਤੇ ਦਿੱਲੀ ਤੋਂ ਪਹੁੰਚੇ ਨੇ। ਸੋ ਉਹ ਆਪ ਜੀ ਦੇ ਨਾਲ ਹੁਣ ਵਿਚਾਰਾਂ ਦੀ ਸਾਂਝ ਪਾਉਣਗੇ। ਇਹਨਾਂ ਤੋਂ ਬਾਅਦ ਭਾਈ ਹਰਨੇਕ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਸ਼੍ਰੀ ਫਤਿਹਗੜ੍ਹ ਸਾਹਿਬ ਕ੍ਰਾਂਤੀਕਾਰੀ ਯੂਨੀਅਨ ਦੇ ਪ੍ਰਧਾਨ ਨੇ, ਉਹ ਤਿਆਰ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जुगो जुग अटल चौर छतर तख्त दे मालक धन धन साहिब श्री गुरु ग्रंथ साहिब जी दी मिठी गोद विच बैठ के गुरमत विचारां दी सांझ कर रही गुरु सवारी गुरु रूप साध संगत सतगुरां दे चरनां च सीस निवाओ, फतेह दी सांझ पाओ। वाहिगुरु जी का खालसा, वाहिगुरु जी की फतेह। सारियां नूं ही पता है असी जिन्ने भी इत्थे गुरु दी गोद विच बैठे जे, एक कौमी इंसाफ मोर्चा जो 7 तरीक तो प्रारंभ होया और उसका
मिशन की है वो चार मुख मंगा बार बार पतवंते सज्जन और प्रबंधक वीर आप जी नूं सुचेत करते ने दसते ने। दास दिल्ली तो मेरे नाल भाई साहब जी दे जिहड़े सिंह साहब दे मुलाकाती ने सरदार इकबाल सिंह जी वो बैठे ने, वो भी नाल आए ने। सरदार गुरबचन सिंह जी, भाई मती दास वो शहीदी अस्थान दिल्ली तो वो भी नाल आए ने। मैं सिर्फ सिंह साहब वालों जिहड़ी देखो सिंह साहब ने तो हुक्म जारी करना है, पर लेकिन मैं सदके जावां उस महान योधे दे जदों भी मुलाकात करते हैं ना तो बस सानू ही हौसला देंदे ने कि डोलना नहीं, डरना नहीं। संगत जी, एक पिछले दिन जदों बापू सूरत सिंह जी का वो जड़ा मरण वर्त रखा उन्होंने DMC हॉस्पिटल दे विच सरकार ने उन्होंने बंदी बना के रखा। पिछले दिनी जदों मौका मिलिया असी उन्हां कोल जाके पेश होए तां जेड़े पतवंते सज्जन साडे नाल सन, बापू जी, बापू गुरचरण सिंह जी, गुरदीप सिंह बठिंडा जी, कुलबीर सिंह जी, इकबाल सिंह जी दास, मैं वो घटना आप जी नाल सांझी कर रहा। जदों बापू सूरत सिंह जी नूं असी सिंह साहब वालों सुनिया दिता भी वो बेनती उन्होंने की है कि तुसी अपना ये मरण वर्त छड्ड के ते मोर्चे च शामिल होवो, तो उन्हों के जिहड़े बचन सी मैं गुरु की हजूरी च आप जी नाल सांझ पा रहा। वो कहंदे सी पहले तुसी ये अपने जिहड़े आ बेनती वाले शब्द ने वापस लो। देखो गुरु गोबिंद सिंह पातशाह नूं उन्हां दे सिद्धांत नूं जिन्हां ने कमाया है, हुणे आप जी ने परमजीत सिंह जी खालसा पासों जो व्याख्या उन्होंने गुरमत सिद्धांतां ते कीती भी दो मूहे सप की भी उदाहरण दी, पर जिहड़े गुरु ग्रंथ साहब नूं समर्पित होंदे ने वो ना पैर रखते ने। और पहली गल उन्होंने पहला मरण कबूल, जीवन की छड़े आस, हो सबना की रेणुका तो आओ हमारे पास। उस सिद्धांत नूं कमाउण वाले की कहिंदे ने, कहिंदे पहले अपने शब्द वापस लाओ, जथेदार जी का हुक्म दिओ, बेनती नहीं। यह है मरजीवड़ियां की गाथा। संगत जी, जदों जथेदार जी वालों हुक्म दिता गया कि आ हुक्म रूपी बेनती आ कि तुसी उन्होंने उस वेले पंज जेड़े असी गए सा उन्हां दी बेनती नूं प्रवान किया। और जेड़ा सिरोपाओ इकबाल सिंह जी लैके आए सी, बई ये सिंह साहब ने सिरोपाओ तुहाडे वास्ते भेजा, उन्होंने सिरोपाओ गले च नहीं पवाया। कहंदे जिस दिन मोर्चा जितांगे उस दिन सिरोपाओ बापू सूरत सिंह अपने गले च सिंह साहब के हाथों पवाऊगा। जदों सिरोपाओ दिता, संगत जी मैं सदके जावां उस शख्सियत दे। मैं दास ने उस दिन भी बेनती की सी, PA साहब बैठे ने उस दिन स्टेज का संचालन कर रहे सी। मैं उस दिन भी बेनती की सी कि वो जेड़े बंदी सिंह जेलों च बैठे ने ना, वो किसी की सेवा घट नहीं है जथेदार जी कोलों, सब ही सत्कारयोग ने, और सारियां दे चरणों च साडा सीस निभदा है। पर लेकिन दो योधे कौम दे इहो जिहे ने जिन्हां दा नाम पूरे वर्ल्ड दे विच गूंजदा है। एक ने संत जरनैल सिंह जी खालसा भिंडरा वाले, और दूसरे जथेदार श्री अकाल तख्त साहब सरबत खालसा सिंह साहब भाई जगतार सिंह जी हवारा। ये साडे वास्ते मान वाली गल है
ਖਾਲਸਾ ਜੀ ਜਦੋਂ ਸਿਰਪਾਓ ਦਿੱਤਾ ਬਾਪੂ ਸੂਰਤ ਸਿੰਘ ਜੀ ਨੂੰ, ਉਹਨਾਂ ਨੇ ਮੱਥੇ ਨਾਲ ਸੀਸ ਨਾਲ ਲਾ ਕੇ ਨਿਭਾਇਆ। ਔਰ ਅੱਜ ਜਿਹੜਾ ਸਿਰਪਾਓ ਸਰਦਾਰ ਇਕਬਾਲ ਸਿੰਘ ਜੀ ਨੇ ਪਰਮਜੀਤ ਸਿੰਘ ਜੀ ਖਾਲਸਾ ਜੀ ਨੂੰ ਦਿੱਤਾ, ਮੈਂ ਦੇਖ ਰਿਹਾ ਸੀ ਉਹਨਾਂ ਨੇ ਵੀ ਲੈ ਕੇ ਸੀਸ ਨੂੰ ਲਗਾਇਆ। ਬਸ ਇਹੋ ਹੀ ਇੱਕ ਮੈਂ ਛੋਟੀ ਜੀ ਬੇਨਤੀ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਬੜੇ ਬੁਲਾਰੇ ਨੇ, ਇੱਕ ਮੈਂ ਛੋਟੀ ਜੀ ਬੇਨਤੀ ਆਪ ਜੀ ਨੂੰ ਕਰ ਦੇਵਾਂ ਚਾਹਾਂ। ਸਟੇਜ ਸਕੱਤਰ ਸਾਹਿਬ ਬੜੇ ਸੂਝਵਾਨ ਨੇ, ਪਰਮਜੀਤ ਸਿੰਘ ਜੀ ਖਾਲਸਾ ਜੀ ਉਹ ਵੀ ਉਹਨਾਂ ਦਾ ਜ਼ਿਕਰ ਕਰਕੇ ਗਏ ਨੇ। ਭਾਈ ਪ੍ਰਬੰਧਕਾਂ ਨੂੰ ਕੋਆਪਰੇਟ ਕਰਕੇ ਚਲੋ, ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ। ਇਹ ਮੈਂ ਹੱਥ ਜੋੜ ਕੇ ਗੁਰੂ ਦੀ ਹਜ਼ੂਰੀ 'ਚ ਤੁਹਾਡੇ ਚਰਨਾਂ 'ਚ ਇਹ ਬੇਨਤੀ ਕਰ ਰਿਹਾ, ਇਹ ਮੇਰੀ ਭਾਵਨਾ ਨੂੰ ਸਮਝੋ, ਇਹ ਸਿੰਘ ਸਾਹਿਬ ਵੱਲੋਂ ਵੀ ਬੇਨਤੀ ਜੇ ਇਹ, ਤੇ ਫਿਰ ਹਰ ਮੈਦਾਨ ਫਤਿਹ, ਫਿਰ ਕੋਈ ਰਸਤੇ 'ਚ ਰੁਕਾਵਟ ਨਹੀਂ। ਬਸ ਇਹੋ ਹੀ ਮੈਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਨਾ ਚਾਹੁੰਦਾ। ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਗੁਰਦੀਪ ਸਿੰਘ ਜੀ ਮਿੰਟੂ ਹੋਰਾਂ ਦਾ, ਜਿਨ੍ਹਾਂ ਨੇ ਇੱਕ ਭਰੋਸੇ ਦੀ ਜਿਹੜੀ ਗੱਲ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਜੇ ਅਸੀਂ ਗੁਰੂ ਤੇ ਭਰੋਸਾ ਰੱਖ ਕੇ ਚੱਲਾਂਗੇ ਤੇ ਸਾਨੂੰ ਕੋਈ ਵੀ ਜਿਹੜੀ ਚੁਣੌਤੀ ਹੈ ਸਾਡੇ ਮੂਹਰੇ ਹੋਵੇਗੀ, ਉਹਨੂੰ ਢਾਹ ਢੇਰੀ ਹੋਣਾ ਪਵੇਗਾ ਤੇ ਅੰਤ ਮੋਰਚੇ ਦੀ ਜਿਹੜੀ ਜਿੱਤ ਹੈ ਉਹ ਯਕੀਨਨ ਹੋਵੇਗੀ। ਸੋ ਹੁਣ ਮੇਰੀ ਬੇਨਤੀ ਹੈ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਨੇ ਭਾਈ ਹਰਨੇਕ ਸਿੰਘ ਜੀ, ਉਹ ਆਪ ਜੀ ਦੇ ਨਾਲ ਕੁਝ ਮਿੰਟਾਂ ਵਾਸਤੇ ਵਿਚਾਰਾਂ ਦੀ ਸਾਂਝ ਪਾਉਣਗੇ। ਇਹਨਾਂ ਤੋਂ ਬਾਅਦ ਭਾਈ ਬਲਵੰਤ ਸਿੰਘ ਜੀ ਜਿਹੜੇ BKU ਮਖੂ ਤੋਂ ਪ੍ਰਧਾਨ ਨੇ, ਉਹ ਤਿਆਰ ਰਹਿਣ ਤੇ ਸੰਗਤਾਂ ਵੱਲੋਂ ਜਿਹੜੀ ਬੇਅੰਤ ਮਾਇਆ ਦੀ ਸੇਵਾ ਆਈ ਹੈ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਉਹਨਾਂ ਦੇ ਜਿਹੜੇ ਨਾਂ ਨੇ ਉਹ ਇਸ ਪ੍ਰਕਾਰ ਨੇ, ਭਾਈ ਰਜਿੰਦਰਜੀਤ ਸਿੰਘ 2000 ਰੁਪਏ, ਭਾਈ ਰਹਿਮਤ ਸਿੰਘ 500 ਰੁਪਏ, ਗੁਪਤ ਸੇਵਾ 500 ਰੁਪਏ, ਫੇਰ ਗੁਪਤ ਸੇਵਾ 200 ਰੁਪਏ, ਭਾਈ ਅਨਮੋਲਦੀਪ ਸਿੰਘ 500 ਰੁਪਏ, ਬੀਬੀ ਕਰਮਜੀਤ ਕੌਰ 1000 ਰੁਪਏ, ਕੁਲਦੀਪ ਸਿੰਘ 1000 ਰੁਪਏ, ਕਾਰੀ ਪਿੰਡ ਤੋਂ ਸੰਗਤ ਆਈ ਹੈ, ਇਹਨਾਂ ਵੱਲੋਂ 5100 ਰੁਪਏ ਦੀ ਸੇਵਾ ਕੀਤੀ ਗਈ ਹੈ। ਕੰਵਰ ਅਜੀਤਪਾਲ ਸਿੰਘ 500 ਰੁਪਏ। ਸੋ ਅਸੀਂ ਇਹਨਾਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਹੁਣ ਭਾਈ ਹਰਨੇਕ ਸਿੰਘ ਜੀ ਉਹ ਮੋਰਚੇ ਦੇ ਸੰਬੰਧੀ ਆਪ ਜੀ ਨਾਲ ਕੁਝ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਮੋਰਚੇ ਦੇ ਵਿੱਚ ਹਾਜ਼ਰੀ ਲਾਉਣ ਆਏ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਮਝਦੇ ਵੀ ਹੈ, ਭਾਈ ਸਾਹਿਬ ਵੱਲੋਂ ਸੁਣਿਆ ਵੀ ਹੈ, ਗੁਰੂ ਸਾਹਿਬ ਦੇ ਭਰੋਸੇ ਦੀ ਗੱਲ। ਮੈਂ ਪਹਿਲਾਂ ਜੋ ਮੇਰੇ ਆਪਣੇ ਨਾਲ ਬੀਤੀ ਮੈਂ ਤੁਹਾਡੇ ਸਾਹਮਣੇ ਲਿਆਦਾ। ਇਸ ਵੇਲੇ ਮੇਰਾ ਉਰੇ ਆ ਕੇ ਹਾਜ਼ਰੀ ਲਵਾਉਣਾ, ਕਿਆ ਇਸ ਮੈਕ ਤੇ ਆ ਕੇ ਦੋ ਗੱਲਾਂ ਸਾਂਝੀਆਂ ਕਰਨੀਆਂ ਆਪਣੀ ਸਮਝ ਦੇ ਮੁਤਾਬਕ, ਉਹ ਵੀ ਇੱਕ ਇਸ ਗੁਰੂ ਦੇ ਥਾਪੜੇ ਨਾਲ, ਇਹਦੇ ਸਹਾਰੇ ਨਾਲ ਮੈਂ ਉਰੇ ਆ ਸਕਿਆ। ਇੰਨੀਆਂ ਜਿਹੀਆਂ ਘਟਨਾਵਾਂ ਹੋਰ ਵੀ ਵਾਪਰਦੀਆਂ ਰਹਿੰਦੀਆਂ ਨੇ। ਮੇਰਾ ਇੱਕ ਕਿਸੇ ਰਿਸ਼ਤੇਦਾਰ ਨਾਲ ਸਾਂਝਾ ਕਾਰੋਬਾਰ ਤਾਂ ਸਾਡਾ 3 ਬੰਦਿਆਂ ਦਾ। ਆਮ ਆਪਾਂ ਸੁਣਦੇ ਹਾਂ ਵੀ ਜਿਹੜਾ ਲਾਣੇਦਾਰ ਹੁੰਦਾ ਉਹ ਦੂਜਿਆਂ ਨਾਲ ਧੋਖਾ ਕਰਜਾ ਕਰਦਾ। ਇਸੇ ਤਰ੍ਹਾਂ ਸਾਡੀ ਇੱਕ 9 ਸਾਲ ਦੀ ਕਮਾਈ ਤੇ ਉਹ ਹੱਥ ਫੇਰ ਗਿਆ। ਮੈਂ ਤਾਂ 10 ਸਵੇਰੇ ਉੱਠ ਕੇ ਗੁਰੂ ਸਾਹਿਬ ਦੇ ਚਰਨੀ ਜਾ ਲੱਗਿਆ।
ਸੁਬਾਹ ਸਾਹਮਣੇ ਟੈਨਸ਼ਨ ਹੋਣੀ, ਉਹਦਾ ਸਹਾਰਾ ਲੈ ਲੈਣਾ, ਦਿਨ ਦੇ ਵਿੱਚ ਕੰਮ ਚ ਲੰਘ ਜਾਂਦਾ ਤਾ। ਪਰ ਜਿਹੜੇ ਮੇਰੇ ਨਾਲ ਦਾ ਸਾਥੀ ਦੂਸਰਾ ਤਾ, ਉਹ ਠੇਕੇ ਵੱਲ ਹੋ ਗਿਆ। ਉਹਨੇ ਸਿਰਫ 2 ਸਾਲ ਕੱਟੇ ਨੇ, ਉਹ ਦੁਨੀਆ 'ਚ ਚੱਲ ਬਸਿਆ। ਮੈਂ ਇਸ ਆਸਰੇ ਦੇ ਨਾਲ ਤਕਰੀਬਨ 20 ਸਾਲ ਤੋਂ ਜਥੇਬੰਦੀ ਨਾਲ ਵੀ ਕੰਮ ਕਰ ਰਿਹਾ ਹਾਂ, ਔਰ ਉਹਦੇ ਤੱਕ ਵੀ ਪਹੁੰਚਿਆ। ਹੁਣ ਮੈਂ ਗੱਲ ਕਰਨਾ ਇੱਕ ਉਦਾਹਰਨ ਦੀ, ਜੋ ਮੈਂ ਇੱਕ ਜਥੇਬੰਦੀ ਦੇ ਵਿੱਚ ਚੱਲਦਾ ਹੋਇਆ ਦੇਖਦਾ ਆਇਆ ਔਰ ਪ੍ਰੈਕਟੀਕਲ ਕਰਦਾ ਆਇਆ। ਇੱਥੇ ਹੀ ਪਹਿਲਾ ਮੋਰਚਾ 84 ਦੇ ਵਿੱਚ ਕਿਸਾਨੀ ਚੱਲਿਆ, ਉਹ ਵੀ ਡਾਵਾਂਡੋਲ ਹੋ ਕੇ ਪਿੱਛੇ ਮੁੜ ਗਿਆ। ਹੋਰ ਵੀ ਕਈ ਸੰਘਰਸ਼ ਚੱਲੇ, ਪਰ ਅਸੀਂ ਸਿੱਖਦੇ ਸਿੱਖਦੇ ਕਿੱਥੇ ਪਹੁੰਚ ਗਏ। ਦਿੱਲੀ ਦੇ ਮੋਰਚੇ ਵਿੱਚ ਸਾਰਾ ਸਾਥ ਮਿਲਿਆ। ਪੰਜਾਬ ਚਾਹੇ ਪਹਿਲੇ ਨੰਬਰ ਤੇ ਉੱਠ ਕੇ ਚੱਲਿਆ। ਉਸ ਵੇਲੇ ਵਿਉਂਤਬੰਦੀ ਦੀ ਵੀ, ਕਿਉਂਕਿ ਬੀਜੇਪੀ ਦੀ ਸਰਕਾਰ ਦੀ ਹਰਿਆਣੇ ਦੇ ਵਿੱਚ ਵੀ ਅੱਗੇ ਜਾਣ ਦੇਣਾ ਨਹੀਂ, ਬਾਰਡਰ ਤੇ ਬਹਿ ਜਾਣਗੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਨੌਜਵਾਨ ਦਾ ਨੁਕਸਾਨ ਕਰਾਉਣਾ। ਅਸੀਂ ਹਾਰ ਕੇ ਉਹਨੂੰ ਮੂਹਰੇ ਠੋਕ ਲਾ ਦਈਏ। ਮੁੰਡੇ ਨੇ, ਜਵਾਨ ਨੇ, ਉਹਨਾਂ ਦੇ ਬਸ ਦਾ ਰੋਗ ਨਹੀਂ ਹੈ, ਪਰ ਇੱਥੇ ਸੋਸ਼ਲ ਲੀਡਰਸ਼ਿਪ ਨੂੰ ਧਿਆਨ ਰੱਖਣਾ ਪੈਂਦਾ। ਅਸੀਂ ਕੰਮ ਵੀ ਲੈਣਾ, ਨੁਕਸਾਨ ਤੋਂ ਬਚਣਾ। ਹਰਿਆਣਾ ਦੇ ਸਾਥੀਆਂ ਨੇ ਸਾਥ ਦਿੱਤਾ, ਦਿਲ ਦੇ ਬਾਰਡਰ ਤੱਕ ਪਹੁੰਚ ਗਏ। ਜਿਹੜੇ ਕੱਲ 2 ਭਾਈ ਸਾਹਿਬ ਉਰੇ ਆਪਣੀ ਆਪਣੀ ਖਿਆਲ ਦੇ ਨਾਲ ਗੱਲਾਂ ਕਰਕੇ ਗਏ, ਮੈਂ ਉਸ ਤੋਂ ਗਰੇਜ ਕਰਨਾ ਚਾਹੁੰਦਾ। ਮੈਂ ਵੀ ਇਹ ਗੱਲ ਦੇ ਵਿੱਚ ਨਾ ਆਵਾਂ ਕਿ ਅਸੀਂ ਉੱਥੇ ਆਏ ਕਰਦੇ ਹਾਂ। ਜਿੱਥੇ ਆ ਗਈ ਉੱਥੇ ਸਾਥ ਦੀ ਗੱਲ ਦੇਖ ਦੇਖ ਕੇ ਉੱਠ ਉੱਠ ਕੇ ਸਾਰਾ ਦੇਸ਼ ਕੀ ਬਾਹਰੋਂ ਵੀ ਹਮਾਇਤ ਮਿਲੀ। ਗੁਰੂ ਸਾਹਿਬ ਨੇ ਹਾਜ਼ਰੀ ਦੇ ਆਪਣਾ ਹੱਥ ਰੱਖਿਆ, ਉਹ ਸ਼ਾਂਤਮਈ ਰਿਹਾ, ਕੋਈ ਦੁਰਘਟਨਾ ਵਾਪਰਨ ਤੋਂ ਬਚ ਕੇ ਰਹੇ। ਉੱਥੇ ਜੋ ਅਸੀਂ 3 ਕਾਲੇ ਕਾਨੂੰਨ ਵਾਪਸ ਕਰਾਉਣ ਗਏ ਤੇ ਉਸ ਸ਼ਖਸ ਨੂੰ, ਮੋਦੀ ਨੂੰ, ਜਿਹੜਾ ਕਹਿੰਦਾ ਮੈਂ ਕਦੇ ਪਿੱਛੇ ਹਟਿਆ ਹੀ ਨਹੀਂ, ਜੋ ਕਹਿੰਦਾ ਮੂੰਹ ਤੋਂ, ਉਹਨੂੰ ਮਾਫੀ ਮੰਗ ਕੇ ਪਿੱਛੇ ਹਟਣਾ ਪਿਆ। ਇਹਨਾਂ ਗੱਲਾਂ ਤੋਂ ਅਸੀਂ ਸਿੱਖ ਕੇ ਸਹਾਰਾ ਲੈ ਕੇ ਅੱਗੇ ਚੱਲਦੇ ਰਹੀਏ। ਠੀਕ ਹੈ, ਉੱਥੇ ਵੀ ਕੋਈ ਨੌਜਵਾਨ ਆਪਣੇ ਆਪ ਨੂੰ ਨਹੀਂ ਸੰਭਾਲ ਸਕੇ, ਉਹ ਕੇਸਰੀ ਨਿਸ਼ਾਨ ਲੈ ਕੇ ਲਾਲ ਕਿਲੇ ਤੱਕ ਪਹੁੰਚ ਗਏ। ਇਹ ਉਹਦਾ ਜੋਸ਼ था, ਪਰ ਉਹਨਾਂ ਦਾ ਫਰਜ਼ ਬਣਦਾ था ਉਸ ਜਿਹੜੇ 40 ਸਾਲ ਤੋਂ ਇਸ ਮਿੰਤਰੇ ਵਿੱਚ ਲੱਗੇ ਵੀ ਲੋਕਾਂ ਨੂੰ ਜਗਾਉਣ ਲੱਗੇ, ਤਾਂ ਉਹਨਾਂ ਦੇ ਮਗਰ ਤੁਰਨ ਦਾ। ਕੋਈ ਗੱਲ ਨਹੀਂ, ਸਭ ਨੂੰ ਗੁਰੂ ਦਾ ਹੁਕਮ ਹੈ, ਪਰ ਅਸੀਂ ਅੱਗੇ ਵਾਸਤੇ ਨਾ ਗੱਲੋਂ ਗਰੇਜ ਕਰੀਏ। ਅੱਜ ਅਸੀਂ ਇਸ ਕਮੇਟੀ ਤੋਂ ਬਾਹਰੇ ਹੋ ਕੇ ਚੱਲ ਪੈਂਦੇ, ਆਪਣੀਆਂ ਸਲਾਹਾਂ ਦਿੰਦੇ ਹਾਂ, ਤਾਂ ਕੋਈ ਵਧੀਆ ਗੱਲ ਨਹੀਂ ਹੋਊਗੀ। ਅਗਲੀ ਗੱਲ, ਜਿਹੜਾ ਭਾਈ ਸਾਹਿਬ ਕਹਿੰਦਾ ਵੀ ਅਸੀਂ ਕਿਸਾਨਾਂ ਨੂੰ ਬਚਾ ਕੇ ਲਿਆਏ, ਉਹ ਤਾਂ ਗਈ 10 ਦਿਨ ਬਾਅਦ, 10 ਦਿਨ ਬਾਅਦ, ਤੇ 10 ਦਿਨ ਬਾਅਦ ਤਾਂ ਉੱਥੇ ਬਹੁਤ ਕੁਛ ਹੋ ਲਿਆ। ਜਾਨਵਰ ਹਰਿਆਣੇ ਦੇ ਬਾਰਡਰਾਂ ਤੇ ਬਹੁਤ ਕੁਛ ਹੋ ਲਿਆ। ਅਸੀਂ ਆਪਣੇ ਪਿੰਡਾਂ ਵਿੱਚ ਸਭ ਕੁਝ ਚੱਲਦੇ ਰਹੇ। ਠੀਕ ਹੈ, ਮੈਂ ਧੰਨਵਾਦ ਕਰਦਾ ਜਿਹੜਾ ਵੀ ਜਿਹਦੀ ਹਮਾਇਤ 'ਚ ਗਿਆ, ਉਹਦਾ ਬਹੁਤ ਸ਼ੁਕਰ ਹੈ, ਧੰਨਵਾਦ ਹੈ, ਪਰ ਮੈਂ ਤੋਂ ਆਪਾਂ ਬਚ ਕੇ ਰਹੀਏ। ਅੱਜ ਫੇਰ ਮੈਂ ਇੱਕ ਉਦਾਹਰਨ ਦੀ ਗੱਲ ਕਰ ਦਿੰਦਾ। ਅਸੀਂ ਦਿੱਲੀ ਤੋਂ ਮੁੜ ਕੇ ਆਏ, ਪਹਿਲਾਂ ਕਿਸਾਨਾਂ ਨੂੰ DAP ਨਹੀਂ ਮਿਲਿਆ। ਜਿਹੜੇ ਸਾਡੇ MLA ਨੇ, ਜ਼ਿੰਮੇਵਾਰ ਨੇ ਇਲਾਕਿਆਂ ਦੇ, ਉਹ ਇੱਥੇ ਤੇ ਪਰ ਖਾਦ ਦਬਾ ਨਹੀਂ ਸਕੇ। ਮੁੜ ਕੇ ਆਏ, ਜੂਰੇ ਦੀ ਲੋੜ ਪਈ, DC ਨੂੰ ਪਹਿਲਾਂ ਮੰਗ ਪੱਤਰ ਦਿੱਤਾ, 10 ਦਿਨ DK ਦਾ ਦਫ਼ਤਰ ਘੇਰਿਆ। ਮੈਂ ਗੱਲ ਕਿੰਨੀ ਇਹ ਕਹਿਣਾ ਚਾਹੁੰਦਾ ਵੀ ਜੋ ਧਾਮੀ ਨਾਲ ਉਰੇ ਹੋਈ, ਉਹ ਮੇਰਾ ਖਿਆਲ ਹੈ, ਮੇਰੀ ਆਪਣੀ ਸੋਚ ਹੈ, ਜਿਵੇਂ ਵੱਧ ਘੱਟ ਗਿਆ ਮਾਫ ਕਰ ਦਿਓ, ਵੀ ਇਸ ਤਰੀਕੇ ਨਾਲ ਵਰਤਣੀ ਚਾਹੀਦੀ ਸੀ। ਸਾਡੇ ਕੋਲ ਵੀ ਉੱਥੇ ਹੋਰ ਅਫਸਰ ਆਏ, ਆਪਣੀਆਂ ਪੋਚਵੀਆਂ ਗੱਲਾਂ ਲੱਗੇ ਕਰਨ।
ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ, ਲੰਬੇ ਪਿਆਰ ਨਾਲ ਵਿੱਚ ਬਿਠਾ ਲਿਆ ਵੀ ਕੋਈ ਗੱਲ ਨਹੀਂ, ਤੁਹਾਡੀ ਗੱਲ ਨੂੰ ਸੁਣਨ ਨੂੰ ਤਿਆਰ ਆ, ਪਰ ਇੱਥੋਂ ਜਾਵਾਂਗੇ ਜਦ ਸਾਡੇ ਵਿੱਚ ਬੈਠੋ, ਜਦ ਖਾਦ ਮਿਲੂਗਾ। ਅਸੀਂ ਪ੍ਰਸ਼ਾਦਾ ਛਕੇ, ਤੁਸੀਂ ਛਕ ਲਿਓ, ਅਸੀਂ ਨਾ ਛਕਿਆ ਤੁਸੀਂ ਵੀ ਨਾ ਛਕਿਓ, ਪਰ ਜਾਣਾ ਘਰ ਨੂੰ ਜ਼ਿਆਦਾ ਉੱਠ ਕੇ ਸਾਡੇ ਵਿੱਚੋਂ ਜਦ ਖਾਦ ਮਿਲੂ। ਜਦੋਂ ਇਸ ਗੱਲ 'ਚ ਉਹ 3-4 ਸਾਡੇ ਕੋਲ ਆਏ, ਅਫਸਰ ਬੁਲਾ ਲਏ DC ਨੇ, ਅਸੀਂ ਪਿਆਰ ਨਾਲ ਗੱਭੇ ਬਿਠਾ ਲਏ, ਕੋਈ ਕੌੜੀ ਗੱਲ ਨਹੀਂ ਕਰੀ, ਇਹੀ ਕਿਹਾ ਬਸ ਆਪਾਂ ਚੱਲਾਂਗੇ ਰੇ ਲੈ ਕੇ, ਪਹਿਲਾਂ ਨਹੀਂ ਜਾਣਦਾ ਅਸੀਂ ਜਾਈਏ ਨਾ ਤੁਸੀਂ ਜਾਇਓ। ਵਾਅਦਾ ਕਰਿਆ ਵੀ ਕੱਲ ਨੂੰ ਰੇ ਇੱਥੇ ਆਊਗਾ। 12 ਸਾਲ ਬਾਅਦ ਟਰੈਕ ਲੱਗਿਆ ਸਰਹੰਦ ਰੇਲਵੇ ਲਾਈਨ ਤੇ। ਇਸ ਸੰਘਰਸ਼ ਦੇ ਸਦਕਾ ਮੇਰੀ ਬੇਨਤੀ ਹੈ ਵੀ ਆਪਾਂ ਧਾਮੀ ਸਾਹਿਬ, ਧਾਮੀ ਨੂੰ ਮੈਂ ਨਹੀਂ ਸਾਹਿਬ ਕਹਿ ਸਕਦਾ, ਉਹਨੂੰ ਇੱਥੇ ਬਿਠਾ ਲੈਂਦੇ ਵੀ ਚੱਲਾਂਗੇ, ਕੋਈ ਗੱਲ ਨਹੀਂ, ਜਦ ਚੱਲਾਂਗੇ ਅਸੀਂ ਚੱਲਾਂਗੇ, ਤੁਸੀਂ ਬਗ ਜੀ ਦੇਖਾਂਗੇ ਉਹਨੂੰ ਕੌਣ ਬੁਲਾਉਣ ਆਉਂਦਾ, ਕੌਣ ਛਡਾਉਂਦਾ, ਉਹਨੂੰ ਪਤਾ ਲੱਗਦਾ। ਇਹ ਬਾਦਲਾਂ ਦੇ ਕੰਮ ਤੇ ਪੈਰ ਧਰਨ ਦੇ ਵੀ ਜੇ ਤੈਨੂੰ ਝੱਲ ਲਿਆ ਕੱਲ ਨੂੰ ਕਿਸੇ ਮਲੂਕੇ ਨੂੰ ਭੇਜ ਦਾਂਗੇ, ਅਸੀਂ ਕਿਸੇ ਰੋਟ ਲੋਕਾਂ ਜਾਂਦੇ ਹੋ ਜਾਈਏ। ਜਿਹੜੀ ਬੇਅਬਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਦਲਾਂ ਦੀ ਸਰਕਾਰ ਵੇਲੇ ਹੋਈ, ਇਹ ਆਪਾਂ ਸਾਰੇ ਜਾਣਦੇ ਹਾਂ, ਮੈਂ ਨਹੀਂ ਕਹਿੰਦਾ, ਮੈਂ ਕਿ ਸਾਂਝੀ ਕਰ ਲੈਣਾ ਗੱਲ ਨੂੰ, ਜੋ ਨੌਜਵਾਨਾਂ ਨੂੰ ਭੜਕਾਉਣ ਵਾਸਤੇ ਹੋਈ। ਇਹ ਭੜਕਣਗੇ, ਕੁਛ ਸਰਸੇ ਵਾਲੇ ਕੁੱਟਣਗੇ, ਕੁਛ ਪੁਲਿਸ ਪਰਚੇ ਕਰੂਗੀ, ਮੇਰੀਆਂ ਵੋਟਾਂ ਬਣ ਜਾਣਗੀਆਂ ਸਰਸੇ ਵਾਲੀਆਂ। ਜਦ ਨੌਜਵਾਨ ਚੁੱਪ ਰਹੇ ਚੰਗਾ ਹੋਇਆ। ਉੱਥੇ ਜ਼ਖਮ ਛੇੜਿਆ, ਐਸ ਪਿੰਡ ਦੇ ਵਿੱਚ ਤੁਹਾਡਾ ਗੁਰੂ ਕੈਦ ਹੈ, ਜੇ ਦਾਮਾ ਤਾਂ ਛਡਾ ਲਓ। ਇਹ ਵੀ ਇੱਕ ਮਿਹਣਾ ਦਾ, ਕਿਉਂ ਬਈ ਉਹ ਵੀ ਇਨਸਾਨ ਸਾਹਿਬ ਚੱਕੀ ਫਿਰਦਾ, ਉਹ ਵੀ ਧਰਨਾ ਠੇਕੇਦਾਰ ਬਣਿਆ ਵਾ, ਉਹਦੀ ਪੁਲਿਸ ਕੀ ਕਰਦੀ ਸੀ, ਉਹਨੇ ਕਿਉਂ ਨਹੀਂ ਪਿੰਡ ਘੇਰਿਆ? ਉਹ ਆਪਾਂ ਪਹਿਲਾਂ ਹਾਲਾਤ ਨੂੰ ਦੇਖਿਆ ਹੀ ਆ। ਜੇ ਕਿਸੇ ਪਿੰਡ ਦੇ ਵਿੱਚ ਸਰਗਰਮ ਖਾੜਕੂ ਦਾ ਨਾਂ ਆ ਜਾਂਦਾ ਤਾਂ ਉਹ ਪਿੰਡ ਨੂੰ ਘੇਰਿਆ ਜਾਂਦਾ ਤਾਂ ਕੀ ਹੁੰਦਾ ਤਾਂ ਉਹਦੇ ਨਾਲ, ਆਪਾਂ ਸਾਰੇ ਸਮਝਦੇ ਹਾਂ। ਉਹਦੀ ਪੁਲਿਸ ਨੇ ਕਿਉਂ ਨਹੀਂ ਪਿੰਡ ਘੇਰਿਆ, ਕਿਉਂ ਨਹੀਂ ਗ੍ਰੰਥ ਸਾਹਿਬ ਨੂੰ ਛਡਾਇਆ, ਬਾਅਦ ਲੈ ਕੇ ਆਇਆ? ਮਸਲਾ ਉੱਥੇ ਵੀ ਉਹੀ ਤਾਂ ਵੀ ਨੌਜਵਾਨ ਭਟਕਣਗੇ, ਪਿੰਡ 'ਚ ਜਾਣਗੇ, ਕੁਝ ਖਟਕਾਏ ਜਾਣਗੇ, ਕੁਝ ਪਰਚੇ ਹੋ ਜਾਣਗੇ। ਚੰਗਾ ਹੋਇਆ ਉੱਥੇ ਵੀ ਸਾਡੀ ਬਚਤ ਰਹੀ। ਜੋ ਗੁਰੂ ਦਾ ਹੁਕਮ ਹੈ ਉਹ ਚੱਲਦਾ ਰਹਿਣਾ। ਸਾਨੂੰ ਉਹਨਾਂ ਦੁਸ਼ਟਾਂ ਤੋਂ ਪਰੇ ਹੋ ਕੇ ਸਾਰੀਆਂ ਗੱਲਾਂ ਸਮਝ ਕੇ ਬਾਰ-ਬਾਰ ਨਾ ਇਹਨਾਂ ਲਾਰਿਆਂ 'ਚ ਆ ਕੇ ਆਪਣੇ ਆਪ ਨੂੰ ਸੁਧਾਰ ਕੇ ਚੱਲੀਏ। ਸੋ ਮੇਰੀ ਇੰਨੀ ਬੇਨਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਧੰਨਵਾਦ ਹੈ ਭਾਈ ਸਾਹਿਬ ਹੋਰਾਂ ਦਾ, ਜਿੱਥੇ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਕਰਨ ਵਾਲੇ ਕਾਤਲਾਂ ਤੋਂ ਇਨਸਾਫ ਦੀ ਗੱਲ ਕਰਦੇ ਹਾਂ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ, ਉੱਥੇ ਹੀ ਸਾਨੂੰ ਆਪਣਾ ਜਿਹੜਾ ਪਿਛੋਕੜ ਦਾ ਇਤਿਹਾਸ ਹੈ ਉਹਦੇ ਵੱਲ ਵੀ ਝਾਤ ਮਾਰਨੀ ਪਵੇਗੀ ਕਿ ਸਾਡਾ ਇਤਿਹਾਸ ਕੀ ਹੈ ਤੇ ਅਸੀਂ ਕਿੱਥੇ ਖੜੇ ਹਾਂ। ਖਾਲਸਾ ਜੀ, ਮੈਂ ਗੱਲ ਕਰ ਰਿਹਾ ਅੱਜ ਦੇ ਦਿਨ ਦੀ, 21 ਜਨਵਰੀ 1846 ਦੀ। ਅੱਜ ਦੇ ਦਿਨ ਬਹੁਤ ਵੱਡੀ ਇੱਕ ਜੰਗ ਹੋਈ ਸੀ, ਘਟਨਾ ਵਾਪਰੀ ਸੀਗੀ। ਅੰਗਰੇਜ਼ਾਂ ਨੇ ਆਪਣੀ 12,000 ਦੀ ਫੌਜ ਲੈ ਕੇ ਸਿੱਖ ਰਾਜ ਦੇ ਉੱਤੇ ਲੁਕਵੇਂ ਢੰਗ ਨਾਲ ਅੱਜ ਦੇ ਦਿਨ ਹਮਲਾ ਕੀਤਾ ਸੀ। ਉਹਨਾਂ ਨੇ ਪਲੈਨਿੰਗ ਕੀਤੀ ਕਿ ਲੁਧਿਆਣੇ ਜਿਹੜਾ ਧਰਮ ਕੋਟ ਹੈ ਉਹ ਉੱਥੇ ਗੜੀ ਸੀ, ਉੱਥੇ ਚੌਂਕੀ ਸੀ, ਉਹ ਚੌਂਕੀ ਦੇ ਉੱਤੇ, ਗੜੀ ਦੇ ਉੱਤੇ ਕਬਜ਼ਾ ਕਰ ਲਿਆ ਜਾਵੇ, ਕਿਉਂਕਿ ਜਿਹੜੇ ਅੰਗਰੇਜ਼ਾਂ ਦੇ ਮੁਖਬਰ ਸਨ ਉਹਨਾਂ ਨੇ ਖਬਰ ਦਿੱਤੀ ਸੀ ਕਿ ਉੱਥੇ ਸਿੱਖ ਆਰਮੀ ਹੈ ਨਹੀਂ। ਸੋ ਇਹ ਵੀ ਕੋਈ ਜੰਗ ਜਿੱਤਣੀ ਹੋਈ ਵੀ ਜਿੱਥੇ ਕੋਈ ਹੈ ਨਹੀਂ ਉੱਥੇ ਕਬਜ਼ਾ ਕਰ ਲਿਓ। ਪਰ ਫਿਰ ਵੀ ਜਦੋਂ ਸਿੱਖਾਂ ਨੂੰ, ਸਿੱਖ ਫੌਜ ਨੂੰ, ਮਹਾਰਾਜਾ ਰਣਜੀਤ ਸਿੰਘ ਹੋਰਾਂ ਨੂੰ ਪਤਾ ਲੱਗਿਆ ਕਿ ਉਹਨਾਂ ਨੇ ਖਾਲੀ ਪਈ ਗੜੀ ਦੇ ਉੱਤੇ, ਧਰਮਕੋਟ ਦੀ, ਲੁਧਿਆਣੇ ਦੇ ਲਾਗੇ
ਕਬਜ਼ਾ ਕਰਕੇ ਐਲਾਨ ਕੀਤਾ ਕਿ ਅਸੀਂ ਸਿੱਖ ਰਾਜ ਦੀ ਇੱਕ ਗੜੀ ਖੋਲੀ ਹੈ। ਖਾਲਸਾ ਜੀ ਸਿੱਖਾਂ ਨੇ 12 ਘੰਟਿਆਂ ਦੇ ਅੰਦਰ ਕੇਵਲ ਲੁਧਿਆਣੇ ਤੋਂ ਪਾਰ ਆਉਣ ਲੱਗਿਆ ਉਦੋਂ ਕਿਸ਼ਤੀ ਦਾ ਇਸਤੇਮਾਲ ਹੁੰਦਾ ਸੀਗਾ, ਉਹਨਾਂ ਦੇ ਉੱਤੇ ਸਿੱਖ ਆਰਮੀ ਚੜ੍ਹ ਕੇ ਆ ਗਈ। ਉਹਨਾਂ ਨੇ ਸਤਲੁਜ ਦਰਿਆ ਜਿਹੜਾ ਬਹੁਤ ਵੱਡਾ ਹੁੰਦਾ ਸੀ ਉਸ ਸਮੇਂ, ਉਹ ਪਾਰ ਕੀਤਾ। ਤੇ ਜਦੋਂ ਸਿੱਖਾਂ ਨੇ ਐਲਾਨ ਕੀਤਾ ਕਿ ਖਾਲਸਾ ਮੈਦਾਨ ਦੇ ਵਿੱਚ ਆ ਗਿਆ, ਅੰਗਰੇਜ਼ਾਂ ਦੇ ਵਿੱਚ ਵੈਸੇ ਪਹਿਲਾਂ ਉਦੋਂ ਹੀ ਭਾਜੜ ਪਏਗੀ ਕਿ ਸਿੱਖ ਫੌਜ ਇੰਨੀ ਜਲਦੀ ਆ ਵੀ ਗਈ। ਤੇ ਜਦੋਂ ਸਿੱਖ ਫੌਜਾਂ ਨੇ ਜਕਾਰੇ ਛੱਡੇ ਤੇ ਉੱਥੇ ਗਹਿ ਗੱਚ ਬੜੀ ਤਗੜੀ ਲੜਾਈ ਹੋਈ। ਅਨੇਕਾਂ ਸਿੱਖ ਫੌਜੀਆਂ ਨੇ ਅੰਗਰੇਜ਼ ਫੌਜ ਦੇ ਸੈਨਿਕ ਸੀਗੇ, ਫੌਜੀ ਸੀਗੇ, ਉਹ ਮਾਰ ਸੁੱਟੇ। ਇੱਥੋਂ ਤੱਕ ਕਿ ਕਈ ਵੱਡੇ ਵੱਡੇ ਜਿਹੜੇ ਫੌਜੀ ਸੀਗੇ, ਅਫਸਰ ਸੀਗੇ, ਉਹ ਵੀ ਮਾਰਤੇ। ਜਿਹੜਾ ਅੰਗਰੇਜ਼ ਫੌਜਾਂ ਦੀ ਕਮਾਂਡ ਕਰ ਰਿਹਾ ਸੀ ਹੈਰੀ ਸਮਿਥ, ਉਹਨੇ ਇੱਕ ਪੱਤਰ ਲਿਖ ਕੇ ਅੰਗਰੇਜ਼ ਗਵਰਨਮੈਂਟ ਨੂੰ ਦਿੱਲੀ ਵੱਲ ਘੱਲਿਆ ਸੀ ਕਿ ਅਸੀਂ ਤੇ ਬਿਨਾਂ ਕੁਛ ਕੀਤਿਆਂ ਗੜੀ ਜਿੱਤ ਲਈ ਹੈ, ਜਿਹੜਾ ਸਿੱਖ ਰਾਜ ਜਿੱਤਣਾ ਸਾਡੇ ਲਈ ਕੋਈ ਔਖੀ ਗੱਲ ਥੋੜੀ ਹੋਵੇਗੀ। ਉਹੀ ਜਿਹੜਾ ਹੈਰੀ ਸਮਿਥ ਸੀਗਾ, ਉਹ ਸਿੱਖ ਫੌਜਾਂ ਦੇ ਅੱਗੇ ਜਿਹੜੇ ਉਹਨਾਂ ਦੇ ਕਮਾਂਡ ਕਰ ਰਹੇ ਸੀ ਸਰਦਾਰ ਰਣਜੋਤ ਸਿੰਘ ਮਜੀਠੀਆ, ਉਹਨਾਂ ਦੇ ਅੱਗੇ ਗਰਦਨ ਸੱਟ ਕੇ ਅੱਗੇ ਜਾ ਕੇ ਖੜ ਗਿਆ। ਉਹ ਕਹਿਣ ਲੱਗਿਆ, ਖਾਲਸਾ ਜੀ ਸਾਡੇ ਤੋਂ ਗਲਤੀ ਹੋ ਗਈ, ਸਾਨੂੰ ਮਾਫ ਕਰ ਦਿਓ। ਤੇ ਸਰਦਾਰ ਰਣਜੋਤ ਸਿੰਘ ਨੇ ਖਾਲਸਾ ਫੌਜ ਨੂੰ ਹੁਕਮ ਕੀਤਾ, ਹੁਣ ਇਹਨਾਂ ਗੋਰਿਆਂ ਨੂੰ, ਇਹਨਾਂ ਦੀ ਫੌਜ ਨੂੰ ਅਸੀਂ ਕੁਝ ਨਹੀਂ ਕਹਿਣਾ, ਪਰ ਇਹਨਾਂ ਦੇ ਚਪੇੜਾ ਮਾਰ ਕੇ ਹਥਿਆਰ ਜ਼ਰੂਰ ਖੋਲੇ ਜਾਣ ਇਹਨਾਂ ਦੇ। ਸੋ ਉਸ ਸਮੇਂ ਗੋਰਿਆਂ ਨੇ ਆਪਣੇ ਫੌਜੀ ਸਿੱਖ ਫੌਜਾਂ ਦੇ ਮੂਹਰੇ ਕਰਤੇ ਕਿ ਤੁਸੀਂ ਚਪੇੜਾਂ ਜ਼ਰੂਰ ਮਾਰ ਲਓ, ਸਾਡੇ ਹਥਿਆਰ ਵੀ ਖੋਲੋ ਸਾਡੇ, ਪਰ ਸਾਨੂੰ ਮਾਰਿਓ ਨਾ। ਸੋ ਇਸ ਤਰੀਕੇ ਦੇ ਨਾਲ ਅੱਜ ਧਰਮਕੋਟ ਦੀ ਜਿਹੜੀ ਗੜੀ ਹੈ ਉਹਦੇ ਦੁਬਾਰਾ ਸਿੱਖਾਂ ਨੇ ਕਬਜ਼ਾ ਕਰ ਲਿਆ ਤੇ ਹੈਰੀ ਸਮਿਥ ਵਰਗੇ ਜਿਹੜੇ ਹੰਕਾਰੀ ਗੋਰੇ ਅਫਸਰ ਸੀਗੇ ਉਹ ਉੱਥੋਂ ਭੱਜ ਗਏ। ਸੋ ਖਾਲਸਾ ਜੀ ਇੰਨੀ ਵੱਡੀ ਜਿੱਤਾਂ ਸਾਡੇ ਖਾਲਸਾ ਰਾਜ ਨੇ ਦਰਜ ਕੀਤੀਆਂ। ਸੋ ਉਹਨਾਂ ਦੇ ਆਧਾਰਿਤ ਅਸੀਂ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਹੈ ਉਹ ਜ਼ਰੂਰ ਕਰਵਾ ਕੇ ਹੀ ਹਟਾਂਗੇ। ਸੋ ਹੁਣ ਮੇਰੀ ਬੇਨਤੀ ਹੈ, ਸੋ ਇੱਕ ਜਾਣਕਾਰੀ ਮਿਲੀ ਹੈ ਕਿ ਕੁਝ ਦਿਨ ਪਹਿਲਾਂ ਭਾਈ ਹਿੰਮਤ ਸਿੰਘ ਹੋਰਾਂ ਨੇ ਜਿਹੜੇ ਅਮਰੀਕਾ ਤੋਂ ਨੇ, ਉਹਨਾਂ ਨੇ ਕੌਮੀ ਇਨਸਾਫ ਮੋਰਚੇ ਦੇ ਹੱਕ ਦੇ ਵਿੱਚ ਜਿਹੜਾ ਮੋਰਚਾ ਆਪਾਂ ਲਾਇਆ ਉਹਦਾ ਸਮਰਥਨ ਹੀ ਨਹੀਂ ਕੀਤਾ। ਉਹਨਾਂ ਨੇ ਅਮਰੀਕਾ ਦੇ ਵਿੱਚ ਇੱਕ ਪ੍ਰੋਟੈਸਟ ਵੀ ਕੀਤਾ ਸੀ, ਹੱਥਾਂ ਦੇ ਵਿੱਚ ਬੰਦੀ ਸਿੰਘਾਂ ਦੇ ਪੋਸਟਰ ਫੜ ਕੇ ਉੱਥੇ ਗੋਰੇ ਲੋਕਾਂ ਨੂੰ ਦੱਸਿਆ ਗਿਆ ਕਿ ਦੇਖੋ ਭਾਰਤ ਸਰਕਾਰ ਨੇ ਸਾਡੇ ਬੰਦੀ ਸਿੰਘ ਨੇ 32 ਸਾਲਾਂ ਤੋਂ 33 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਕੀਤੇ ਹੋਏ ਨੇ। ਤੇ ਗੋਰੇ ਵੀ ਹੈਰਾਨ ਹੋ ਗਏ ਕਿ ਭਾਰਤ ਵੱਲੋਂ ਮਨੁੱਖੀ ਅਧਿਕਾਰਾਂ ਦੀ ਦੁਹਾਈ ਦਿੱਤੀ ਜਾਂਦੀ ਹੈ, ਪਰ ਸਿੱਖਾਂ ਦੇ ਨਾਲ ਇਹ ਕੁਝ ਹੋ ਰਿਹਾ। ਸੋ ਉਹਨਾਂ ਦੇ ਭਾਈ ਸਾਹਿਬ ਇੱਥੇ ਪਹੁੰਚੇ ਨੇ ਪੰਡਾਲ ਦੇ ਵਿੱਚ, ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਸੋ ਹੁਣ ਮੇਰੀ ਬੇਨਤੀ ਹੈ, ਭਾਈ ਬਲਵੰਤ ਸਿੰਘ ਜੀ ਜਿਹੜੇ ਭਾਰਤੀ ਕਿਸਾਨ ਯੂਨੀਅਨ ਮਖੂ ਤੋਂ ਪ੍ਰਧਾਨ ਨੇ, ਉਹ ਆਪ ਜੀ ਦੇ ਨਾਲ ਕੁਝ ਦੇਰ ਲਈ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੀ ਹੋਈ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੋਂ ਇੱਥੇ ਪਹੁੰਚੇ ਕਿਸਾਨ ਵੀਰ ਜੋ ਕਿ ਕੌਮੀ ਮੋਰਚੇ ਵਿੱਚ ਆਏ ਹਨ, ਸਾਰਿਆਂ ਦਾ ਧੰਨਵਾਦ। ਜਿਨ੍ਹਾਂ ਰਾਹਾਂ ਤੇ ਸੰਗਤ ਆਈ ਹੈ ਉਹਨਾਂ ਰਾਹਾਂ ਦੀ ਧੂੜ
ਚੁੱਕ ਕੇ ਅਸੀਂ ਮੱਥੇ ਨੂੰ ਲਾਉਂਦੇ ਹਾਂ ਕਿ ਇਹਨਾਂ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਘਰਾਂ ਵਿੱਚ ਬੈਠੇ ਹਨ ਮੇਰੇ ਵੀਰ। ਉਹਨਾਂ ਨੂੰ ਵੀ ਅਸੀਂ ਪ੍ਰੇਰਨਾ ਦੇ ਕੇ ਕਹਿ ਰਹੇ ਹਾਂ ਕਿ ਸਾਡੇ ਇਸ ਮੋਰਚੇ ਵਿੱਚ ਆ ਕੇ ਖੜੇ ਹੋਣ ਵੀਰੋ। ਇਹ ਮੋਰਚਾ ਜਿਵੇਂ ਦਿੱਲੀ ਦਾ ਜਿੱਤਿਆ ਸੀ ਉਸੇ ਤਰ੍ਹਾਂ ਹੀ ਕੌਮੀ ਮੋਰਚਾ ਜਿੱਤਿਆ ਜਾਵੇਗਾ ਕਿ ਸਾਡੇ ਵੀਰ ਜੋ ਕਿ ਸਾਡੇ ਕਿਸਾਨੀ ਸਾਡੇ ਹਿੱਤਾਂ ਲਈ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਹਨ ਬੜੀਆਂ ਵੱਡੀਆਂ ਜੋ ਇੱਕ ਕੌਮ ਦੇ ਹੀਰੇ ਹਨ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਵੀਰੋ। ਇੱਕ ਮੇਰਾ ਵੀਰ ਕਹਿੰਦਾ ਮੈਂ ਇੰਨੇ ਲੱਖ ਦਿੱਤਾ ਹੈ ਪਰ ਇਹ ਅਣਮੁੱਲੇ ਹੀਰੇ ਹਨ, ਇਹਨਾਂ ਦਾ ਕੋਈ ਮੁੱਲ ਨਹੀਂ। ਇਹ ਸੱਚ ਜਾਣੋ ਕਿ 37 ਸਾਲ 35 ਸਾਲ ਜਿਹੜੇ ਜੇਲ੍ਹਾਂ ਵਿੱਚ ਬੈਠੇ ਹੋਏ ਹਨ। ਸੋ ਮੇਰੇ ਵੀਰ ਹੋਰ ਬਹੁਤ ਸਾਰੇ ਜਿਹੜੇ ਇਕੱਠੇ ਹੋਏ ਹਾਂ ਹੋਰ ਵੀ ਇਕੱਠੇ ਹੋਣ ਮੇਰੇ ਵੀਰ। ਅਸੀਂ ਦਹਾਂ ਦੀ ਕਮਾਈ ਕਰਕੇ ਵਿਹਲੜ ਦਾ ਢਿੱਡ ਭਰਦੇ ਹਾਂ ਕਿ ਮੇਰੇ ਵੀਰ ਜੋ ਵਿਹਲੇ ਬਹਿ ਕੇ ਖਾ ਰਹੇ ਹਨ ਤੇ ਕਹਿ ਰਹੇ ਹਨ ਕਿ ਸਭ ਕੁਛ ਇਹ ਵਿਹਲੇ ਜੱਟ ਹਨ ਕਿ ਆ ਕੇ ਸੜਕਾਂ 'ਤੇ ਬਹਿ ਜਾਂਦੇ ਹਨ, ਆ ਕੇ ਰੋਡਾਂ 'ਤੇ ਬਹਿ ਜਾਂਦੇ ਹਨ। ਅਸੀਂ ਕੋਈ ਘਰੋਂ ਵਿਹਲੇ ਨਹੀਂ ਮੇਰੇ ਵੀਰ। ਇਹ ਸਾਰੇ ਆਪਦੇ ਕੰਮਾਂ ਵਾਲੇ ਹਨ। ਕੌਮ ਦੇ ਖਾਤਰ ਜੋ ਕੁਛ ਸਾਨੂੰ ਕਰਨਾ ਪਿਆ ਅਸੀਂ ਕਰਾਂਗੇ। ਜੇ ਇੱਥੇ ਸਾਨੂੰ ਸਿਰ ਦੇਣ ਦੀ ਲੋੜ ਪਈ ਤਾਂ ਅਸੀਂ ਇੱਥੇ ਸਿਰ ਵੀ ਦੇਵਾਂਗੇ। ਹੋਰ ਮੇਰੇ ਵੀਰ ਅਸੀਂ ਦਹਾਂ ਦੀ ਕਮਾਈ ਕਰਕੇ ਜਿੱਥੇ 15 ਕਿਲੋ ਸਾਨੂੰ ਕਿੱਲੇ ਦੇ ਦਾਣੇ ਨਿਕਲਦੇ ਸਨ ਅੱਜ 60 ਮਣ ਦਾਣੇ ਸਾਨੂੰ ਕਿੱਲੇ ਦੇ ਹੋ ਰਹੇ ਹਨ। ਤੇ ਸਾਡਾ ਪੰਜਾਬ ਕਹਿ ਰਿਹਾ ਹੈ, ਸਾਡੇ ਨੌਜਵਾਨ ਕਹਿ ਰਹੇ ਨੇ ਕਿ ਅਸੀਂ ਭੁੱਖੇ ਮਰ ਜਾਵਾਂਗੇ। 15 ਕਿਲੋ ਖਾ ਕੇ ਤਾਂ ਅਸੀਂ ਭੁੱਖੇ ਨਹੀਂ ਮਰੇ। ਅੱਜ 60 ਮਣ ਖਾ ਕੇ ਅਸੀਂ ਭੁੱਖੇ ਨਹੀਂ ਮਰ ਸਕਦੇ ਵੀਰੋ। ਸਾਡਾ ਬਾਹਰਲੇ ਦੇਸ਼ ਨੂੰ ਰੁਝਾਨ ਹੋ ਰਿਹਾ ਹੈ। ਸਾਡੇ ਬੱਚੇ ਘੱਟ ਪੈਦਾ ਹੋ ਰਹੇ ਹਨ, ਬਹੁਤ ਘੱਟ ਗਿਣਤੀ ਸਾਡਾ ਅੱਗੇ ਹੀ ਸੀ ਸਾਡੀ, ਪਰ ਅੱਜ ਇੱਕ ਬੱਚਾ ਪੈਦਾ ਕਰਕੇ ਕਹਿ ਰਹੇ ਹਨ 1.25 ਲੱਖ ਹੀ ਸਾਨੂੰ ਵਾਧੂ ਹੈ। ਪਰ ਨਹੀਂ, ਘੱਟ ਤੋਂ ਘੱਟ 2 ਬੱਚੇ ਬਹੁਤ ਜ਼ਰੂਰੀ ਹਨ। ਇਸ ਕਰਕੇ ਮੇਰੇ ਵੀਰੋ 2 ਬੱਚੇ ਹੋਣਾ ਜ਼ਰੂਰੀ ਹੈ ਕਿਸਾਨ ਦੇ। ਇੰਨਾ ਕੋਈ ਕਹਿੰਦਾ ਹੈ ਮੈਂ ਕਿਵਾਂ ਦਾ ਜੱਜ ਕਹਾਂ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਿਸਾਨ ਯੂਨੀਅਨ BKU ਤੋਂ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦਾ। ਸੋ ਹੁਣ ਮੇਰੀ ਬੇਨਤੀ ਹੈ, ਸਾਡੇ ਪੰਡਾਲ ਦੇ ਵਿੱਚ ਮੌਜੂਦ ਨੇ ਭਾਈ ਜਗਸੀਰ ਸਿੰਘ ਜੱਗੀ ਬਾਬਾ, ਉਹ ਆਪ ਜੀ ਦੇ ਨਾਲ ਕੁਝ ਦੇਰ ਲਈ ਵਿਚਾਰਾਂ ਦੀ ਸਾਂਝ ਪਾਉਣਗੇ। ਭਾਈ ਜਗਸੀਰ ਸਿੰਘ ਜੱਗੀ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਹੜੇ ਸਿੱਖ ਜਥੇਬੰਦੀਆਂ ਦੇ ਜਾਂ ਧਾਰਮਿਕ ਸੰਸਥਾਵਾਂ ਦੇ ਆਗੂ ਸਾਹਿਬਾਨ ਇੱਥੇ ਪਹੁੰਚੇ ਨੇ ਉਹ ਸਟੇਜ ਤੇ ਆ ਕੇ ਆਪਣਾ ਜਿਹੜਾ ਨਾਂ ਹੈ ਉਹ ਜ਼ਰੂਰ ਲਿਖਾਉਣ ਤਾਂ ਕਿ ਕੋਈ ਵੀ ਜਿਹੜਾ ਬੁਲਾਰਾ ਇੱਥੇ ਅਸੀਂ ਸਾਰੇ ਹੀ ਬੁਲਾਰਿਆਂ ਨੂੰ ਸਮਾਂ ਜਿਹੜਾ ਵੱਧ ਤੋਂ ਵੱਧ ਦੇ ਸਕੀਏ। ਕੋਈ ਵੀ ਬੁਲਾਰਾ ਨਾ ਰਵੇ ਜਿਹੜਾ ਬੋਲਣ ਤੋਂ ਖੁੰਝ ਜਾਵੇ। ਸੋ ਸਾਡੀ ਬੇਨਤੀ ਹੈ ਕਿ ਜਿਹੜੇ ਸੱਜਣ ਜਿਹੜੇ ਆਗੂ ਸਾਹਿਬਾਨ ਬੋਲਣਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਜਿਹੜਾ ਸਮਾਂ ਹੈ ਉਹ ਜ਼ਰੂਰ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਗੁਰੂ ਰੂਪ ਸਾਧ ਸੰਗਤ ਜੀ, ਸਾਰੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁਗੋ ਜੁਗ ਅਟਲ ਪਾਵਨ ਹਜ਼ੂਰੀ ਦੇ ਵਿੱਚ ਗੁਰੂ ਦੀ ਗੋਦ ਦਾ ਨਿਗਮਾਨ ਰਹੀ ਸੰਗਤ ਬੜੇ ਪਿਆਰ ਸਤਿਕਾਰ ਦੇ ਨਾਲ ਦਸਮੇਸ਼ ਪਿਤਾ ਦੀ ਬੁਲਾਈ ਹੋਈ ਫਤਿਹ ਆਪਾਂ ਪਹਿਲਾਂ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕੌਮੀ ਇਨਸਾਫ ਮੋਰਚੇ ਤੇ ਉੱਤੇ ਸੰਗਤ ਆਪਣਾ ਦੂਰ ਨੇੜੇ ਤੋਂ ਆਪਣਾ ਦਰਦ ਲੈ ਕੇ ਪਹੁੰਚੀ ਹੋਈ, ਕਿਉਂਕਿ ਮਰਜੀਵੜਿਆਂ ਦੀ ਗਿਣਤੀ ਭਾਵੇਂ ਥੋੜੀ ਵੀ ਹੋਵੇ, ਉਹ ਆਪਣੇ ਸਿਰਾਂ ਤੇ ਕਫਨ ਬੰਨ੍ਹ ਕੇ ਪਹੁੰਚਦੀ ਹੈ। ਜਿੱਥੇ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਗੱਲ ਹੋਵੇ, ਬੰਦੀ ਸਿੰਘਾਂ ਦੀ ਗੱਲ ਹੋਵੇ, ਜਿਵੇਂ 2015 ਦੇ ਵਿੱਚ ਚੱਬੇ ਦੀ ਧਰਤੀ ਤੇ 8 ਲੱਖ ਸੰਗਤ, ਉਸ ਟਾਈਮ ਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਦੋਂ ਜਥੇਦਾਰ ਚੁਣਿਆ ਸੀਗਾ, ਉਦੋਂ ਆਪਾਂ 8 ਲੱਖ 10 ਲੱਖ ਸੰਗਤ ਉੱਥੇ ਪਹੁੰਚ ਗਈ ਸੀ। ਭਾਈ ਜਗਤਾਰ ਸਿੰਘ ਹਵਾਰੇ ਨੂੰ ਬਾਹਾਂ ਖੜੀਆਂ ਕਰਕੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੰਗਤ ਨੇ ਬਾਹਾਂ ਖੜੀਆਂ ਕਰਕੇ ਆਪਾਂ ਜਵਾਬ ਦਿੱਤਾ ਵੀ ਭਾਈ ਜਗਤਾਰ ਸਿੰਘ ਹਵਾਰੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਦੋਂ ਲਾਇਆ, ਆਪਾਂ ਨੇ ਯਕੀਨ ਭਰੋਸਾ ਦਿਵਾਇਆ ਉਸ ਟਾਈਮ ਤੇ। ਸਾਡਾ ਅੱਜ ਵੀ ਫਰਜ਼ ਬਣਦਾ ਹੈ ਇੱਥੇ ਪਹੁੰਚਣ ਦਾ, ਕਿਉਂਕਿ ਸਾਡੇ ਸਾਰੇ ਹੀ ਧਾਰਮਿਕ ਜਥੇਬੰਦੀਆਂ, ਪ੍ਰਚਾਰਕ ਆਗੂ ਪਹੁੰਚ ਰਹੇ ਨੇ ਤੇ ਸਾਡਾ ਫਰਜ਼ ਵੀ ਬਣਦਾ ਹੈ। ਉਹ ਕਿਸੇ ਤੇ ਕਿਸੇ ਦਾ ਕੋਈ ਕਰਜ਼ਾ ਨਹੀਂ, ਕਿਉਂਕਿ ਸਾਡਾ ਫਰਜ਼ ਬਣਦਾ ਹੈ। ਕਿਉਂਕਿ 328 ਸਰੂਪ ਜਿਹੜੇ ਲਾਪਤਾ ਨੇ ਨਾ, ਇੱਥੇ ਕੋਈ ਵੋਟਾਂ ਨਹੀਂ ਮੰਗੀਆਂ ਜਾਈਆਂ ਵੀ ਆਪਾਂ ਇੱਥੋਂ ਕੋਈ ਵੋਟਾਂ ਮੰਗਣ ਲੱਗੇ ਹੋਏ ਆ। ਕੌਮੀ ਇਨਸਾਫ ਮੋਰਚਾ ਲੱਗਿਆ, 328 ਸਰੂਪਾਂ ਦੀ ਗੱਲ ਆ, ਜਿਹਦੇ ਸਿਰ ਤੇ ਅਸੀਂ ਖਾਣੇ ਆ, ਪਹਿਨਦੇ ਆ, ਹੰਡਾਉਣੇ ਆ। ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦੇਣ ਹੈ। ਬਾਪੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬੰਸ ਸਵਾਰ ਕੇ ਸਾਨੂੰ ਸਿਰ ਦਾ ਤਾਜ ਬਖਸ਼ਿਆ। ਅੱਜ ਗੱਲ ਤੁਹਾਡੇ ਸਿਰ ਦੇ ਤਾਜ ਦੀ ਹੈ। ਅੱਜ ਸਰਸੇ ਵਾਲੇ ਸਾਧ ਨੂੰ 20 ਦਿਨਾਂ ਵਾਸਤੇ ਫੇਰ ਪਰੋਲ ਤੇ ਛੱਡ ਦਿੱਤਾ। ਕੀ ਗੱਲ ਤੁਹਾਡਾ ਉਹ ਨੇੜ ਤੋਂ ਲੱਗਦਾ ਨਾ ਤਾਂ ਹੀ ਛੱਡੀ ਇਹਨੂੰ, ਤੁਹਾਡਾ ਨੇੜਲਾ ਲੱਗਦਾ ਕੋਈ? ਜਿੱਦੇ ਸਾਡੇ ਸਿੱਖਾਂ ਦੀ ਬੰਦੀ ਸਿੰਘਾਂ ਦੀ ਗੱਲ ਆਉਂਦੀ ਆ, ਤੁਹਾਡੇ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ ਨੇ। ਅੱਜ ਕਿਉਂ ਨਹੀਂ ਬੋਲਦੇ ਤੁਸੀਂ? ਜਿਹੜੇ ਸਾਡੇ ਕਿਸਾਨ ਭਰਾ ਸਾਡੇ ਨਾਲ ਸਹਿਯੋਗ ਬਹੁਤ ਵਧੀਆ ਚੰਗੇ ਤਰੀਕੇ ਨਾਲ ਦੇ ਰਹੇ ਨੇ, ਜਿਹੜੇ ਅਜੇ ਨਹੀਂ ਪਹੁੰਚੇ ਉਹ ਵੀ ਪਹੁੰਚੋ। ਜਿਹੜੀ ਗੱਲ ਦਿੱਲੀ ਦੀ ਸੀ, ਜਦੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਸੀ, ਉਦੋਂ ਸਾਡਾ ਮੇਨ ਏਜੰਡਾ ਕੀ ਸੀ? ਜ਼ਮੀਨਾਂ ਦਾ ਸੀ, ਬਿੱਲ ਰੱਦ ਕਰਾਉਣ ਦਾ ਸੀ। ਜੇ ਕਿਤੇ ਉਸ ਟਾਈਮ ਤੇ ਕੌਮ ਦੇ ਜਰਨੈਲਾਂ ਕੋਲੇ ਪੰਥਕ ਮੋਰਚਾ ਰਾਇ ਦੇ ਨਾਲ ਚੱਕਣ ਤੋਂ ਪਹਿਲਾਂ ਆਪਣੀ ਕਿਤੇ ਜੇ ਰਾਇ ਹੋ ਜਾਂਦੀ ਨਾ, ਜਿਹੜੇ ਸਾਡੇ ਬਾਪੂ ਨੇ ਜਿਨ੍ਹਾਂ ਦਾ ਕਾਫੀ ਲੰਮਾ ਤਜਰਬਾ ਸੀਗਾ, ਜੇ ਕਿਤੇ ਉੱਥੇ ਤਜਰਬਾ ਉਹ ਵਰਤਿਆ ਜਾਂਦਾ, ਕੋਈ ਵਿਚਾਰ ਕਰ ਲੈਂਦੇ, ਜਿਹਦੇ ਵਿੱਚ ਅਜੇ ਵੀ ਘਾਟ ਰਹਿ ਗਈ। ਅਸੀਂ ਦਿੱਲੀ ਦੇ ਮੋਰਚਿਆਂ ਤੇ ਇਸ ਕਰਕੇ ਨਹੀਂ ਬੋਲੇ ਕਿਉਂਕਿ ਉਹ ਮੋਰਚਾ 31 ਜਥੇਬੰਦੀਆਂ ਸਾਂਝਾ ਮੋਰਚਾ ਸੀ, ਉਸ ਨੂੰ ਲੀਡ ਕਰਦੇ ਸੀ, ਉਹ ਚਲਾ ਰਹੇ ਸੀ, ਜਿਹਦੇ ਵਿੱਚ ਐਲਾਨੀਆ ਤੌਰ ਤੇ ਜਿਹੜੀ ਸਰਕਾਰ ਹਕੂਮਤ ਸਾਨੂੰ ਅੱਤਵਾਦੀ ਦਾ ਕਰਾਰ ਤੇ ਵੱਖਵਾਦੀ ਕਹਿ ਰਹੀ ਸੀ। ਇਸ ਕਰਕੇ ਅਸੀਂ ਨਹੀਂ ਸੀ ਬੋਲੇ ਕਿਉਂਕਿ ਉਹ ਮੋਰਚਾ 31 ਜਥੇਬੰਦੀਆਂ ਦੇ ਹੱਥ ਵਿੱਚ ਸੀ ਤੇ ਪਿੱਛੇ ਪਬਲਿਕ ਜਿਹੜੀ ਉਹਨਾਂ ਦੇ ਸਾਥ ਦੇਣ ਤੇ ਲੱਗੀ ਹੋਈ ਸੀ, ਮੋਢਾ ਲਾਇਆ ਹੋਇਆ ਸੀ। ਉਸ ਟਾਈਮ ਤੇ ਅਸੀਂ ਵਿਚਾਰ ਨਹੀਂ ਰੱਖ ਸਕੇ ਵੀ ਜਿਹੜੇ ਬਿੱਲ ਨੇ ਰੱਦ ਕਰਾਉਣ ਵਾਸਤੇ ਬੈਠੇ ਨੇ, ਕਿਤੇ ਸ਼ਾਇਦ 31 ਜਥੇਬੰਦੀਆਂ ਨੂੰ ਉਹ ਠੇਸ ਨਾ ਪਹੁੰਚੇ ਵੀ ਸਾਡੇ ਇਹਨਾਂ ਕਰਕੇ, ਖਾਲਸਤਾਨੀਆਂ ਕਰਕੇ ਜਿਹੜੇ ਬਿੱਲ ਆ ਉਹ ਰੱਦ ਨਹੀਂ ਹੋਏ। ਜੇ ਨਾ ਹੋ ਇੰਨਾ ਕਿ ਸਰਕਾਰ ਕਹਿੰਦੀ ਵੀ ਬਿੱਲ ਰੱਦ ਹੋ ਗਏ, ਸ਼ਾਇਦ ਉਹ ਸਾਡੇ 31 ਜਥੇਬੰਦੀਆਂ ਨੂੰ ਉਹ ਠੇਸ ਪਹੁੰਚਦੀ ਵੀ ਜਿਹੜੇ ਬਿੱਲਾਂ ਵਾਸਤੇ ਅਸੀਂ ਤੁਰੇ ਸੀ, ਇਹਨਾਂ ਪੰਥਕਾਂ ਨੇ
ਤੇ ਉਹ ਜਥੇਬੰਦੀਆਂ ਨੇ ਸਾਡਾ ਉਹ ਜਿਹੜਾ ਮੋਰਚਾ ਅਧੂਰਾ ਰੱਖਤਾ, ਜਿਹੜੀਆਂ ਮੇਨ ਮੰਗਾਂ ਦੇ ਲਈ ਤੁਰੇ ਸੀ। ਜਿਵੇਂ ਲਾਲ ਕਿਲੇ ਤੇ ਝੰਡਾ ਚਾੜਿਆ ਗਿਆ ਸੀ, ਜੇ ਕੇਸਰੀ ਝੰਡਾ ਦੇਸਾਂ ਵਿਦੇਸਾਂ ਦੇ ਵਿੱਚ, ਕੈਨੇਡਾ ਅਮਰੀਕਾ ਦੇ ਵਿੱਚ ਝੂਲ ਸਕਦਾ ਹੈ, ਪਰ ਇੱਥੇ ਪੰਜਾਬ ਦੇ ਵਿੱਚ ਕਿਉਂ ਨਹੀਂ? ਕਿਉਂਕਿ ਜਿਹੜਾ ਲਾਲ ਕਿਲਾ ਗਾ ਤਕਰੀਬਨ ਅੱਜ ਤੋਂ 400-500 ਸਾਲ ਪਹਿਲਾਂ ਦਾਲਮੀਆਂ ਨੂੰ ਵਿਕਿਆ ਹੋਇਆ ਹੈ। ਸਾਡੀ ਧਰਤੀ ਹੋਵੇ 93-90% ਕੁਰਬਾਨੀਆਂ ਖਾਲਸੇ ਦੀਆਂ ਹੋਣ, ਜਰਨੈਲਾਂ ਦੀਆਂ ਹੋਣ, ਤੇ ਹਕੂਮਤ ਦਿੱਲੀ ਤੇ ਮੰਦਾਰੀ ਕਰਨ ਸਾਡੇ ਤੇ। ਲੇਕਿਨ ਸਾਡੀਆਂ ਜੋ ਗੱਲਾਂ ਨੇ ਜਾਇਜ਼ ਨੇ। ਅੱਜ ਸਰਸੇ ਵਾਲੇ ਨੂੰ ਜ਼ਮਾਨਤ ਤੇ 20 ਦਿਨਾਂ ਵਾਸਤੇ ਫੇਰ ਛੱਡ ਦਿੱਤਾ। 400 ਮੁੰਡਾ ਜਿਹੜਾ ਨਪੁੰਸਕ ਬਣਾ ਦਿੱਤਾ ਇਹਨਾਂ ਨੇ। ਬਲਾਤਕਾਰ ਦੇ ਕੇਸ ਇਹਨਾਂ ਤੇ ਨੇ। ਮੈਂ ਹਾਈ ਕੋਰਟ ਸੁਪਰੀਮ ਕੋਰਟ ਨੂੰ ਪੁੱਛਣਾ ਚਾਹੁੰਦਾ, ਤੁਸੀਂ ਯਾਰ ਨਿਗਾਹ ਤੇ ਕਰੋ, ਸੋਨੂੰ ਕੰਨਾਂ ਤੋਂ ਸੁਣਨੋਂ ਹਟ ਗਿਆ। ਤੁਸੀਂ ਕੰਨ ਖੋਲ ਕੇ ਇਹਨਾਂ ਨੂੰ ਗੱਲਾਂ ਨੂੰ ਸੁਣੋ, ਸਾਡੀਆਂ ਨੂੰ ਵੀ। ਜੇ ਉਹਨੂੰ ਜ਼ਮਾਨਤ ਮਿਲ ਸਕਦੀ ਹੈ, 400 ਮੁੰਡਾ ਜਿਹੜਾ ਨਪੁੰਸਕ ਬਣਾਇਆ, ਰੇਪ ਦੇ ਕੇਸ ਨੇ ਉਹਦੇ ਉੱਤੇ, ਅਨੇਕਾਂ ਕਤਲ ਕਰਕੇ ਦਰਖਤਾਂ ਦੇ ਥੱਲੇ ਦੱਬ ਦਿੱਤਾ ਸੀ, ਉਹਦੇ ਉੱਤੇ ਦਰਖਤ ਲਾਏ ਜਾਂਦੇ ਸੀਗੇ। ਜਦੋਂ ਹਾਈ ਕੋਰਟ ਨੇ ਉੱਤੇ ਕੇਸ ਸੁਣਾਤੇ, ਪਰਚੇ ਪਾਤੇ, ਤੁਸੀਂ ਫੇਰ ਜ਼ਮਾਨਤ ਤੇ ਪਰੋਲ ਤੇ ਫੇਰ ਉਸ ਤੁਹਾਡੇ ਖਸਮ ਨੂੰ ਬਾਹਰੇ ਛੱਡ ਦਿੰਦੇ ਹੋ। ਇਹ ਸਾਡੇ ਨਾਲ, ਸਿੱਖਾਂ ਦੇ ਨਾਲ ਇਹ ਘਟੀਆ ਵਤੀਰਾ ਨਹੀਂ, ਸਾਡੇ ਨਾਲ ਬਦਸਲੂਕੀ ਨਹੀਂ। ਇਹ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਹੈ, ਉਹ ਕੇਸਰੀ ਨਿਸ਼ਾਨ ਸਾਹਿਬ ਕੈਨੇਡਾ ਅਮਰੀਕਾ ਦੇ ਵਿੱਚ ਝੂਲ ਸਕਦਾ ਹੈ। ਜੇ ਲਾਲ ਕਿਲੇ ਤੇ ਝੂਲ ਗਿਆ ਫਿਰ ਕੀ ਗੱਲ? ਤਾਂ 90% 93% ਕੁਰਬਾਨੀਆਂ ਖਾਲਸੇ ਦੀਆਂ ਸਾਡੀਆਂ ਹੋਣ, ਤੇ ਕੇਸਰੀ ਨਿਸ਼ਾਨ ਸਾਹਿਬ ਸਾਡਿਆਂ ਨੂੰ ਚੁੱਭਦਾ ਰਹਿੰਦਾ ਹੈ। ਬਗਾਨਾ ਤਾਂ ਦੇਖੀਓ ਜਦੋਂ ਬੋਲੂਗਾ। ਉਸ ਟਾਈਮ ਤੇ ਜਿਹੜਾ ਮੋਰਚਾ ਸੀ, ਮੋਰਚੇ ਦੇ ਵਿੱਚ ਜਿਹੜੇ ਬਿੱਲ ਬਣਾਏ ਗਏ ਸੀ ਹਕੂਮਤ ਜਾਂ ਸਰਕਾਰਾਂ ਵੱਲੋਂ, ਉਹਨਾਂ ਨੇ ਬੜੇ ਤਰੀਕੇ ਦੇ ਨਾਲ ਹੋਰ ਬੜੇ ਕਾਨੂੰਨ ਬਣਾਤੇ। ਜਦੋਂ ਉਸ ਮੋਰਚੇ ਤੇ ਆਪਾਂ ਦਿੱਲੀ ਬਾਰਡਰਾਂ ਤੇ ਬੈਠੇ ਸੀ ਨਾ, ਉਦੋਂ ਆਪਣਾ ਜਿਹੜਾ ਉਹਨਾਂ ਦੀ ਸਾਹ ਰਗਦੱਬੀ ਹੋਈ, ਧੌਣ ਤੇ ਗੋਡਾ ਰੱਖਿਆ ਹੋਇਆ ਸੀ। ਜਿਹੜਾ ਹਜੇ ਗੋਡਾ ਚੱਕ ਲਿਆ, ਉਹਨਾਂ ਦੀ ਸਾਹ ਰਗ ਦੁਬਾਰੇ ਸਾਹ ਚੱਲ ਪਏ। ਜਿਹੜੀਆਂ ਆ ਮੰਗਾਂ ਦੇ ਲਈ ਆਪਾਂ ਅੱਜ ਮੋਰਚਾ ਦੁਬਾਰੇ ਵਿੱਢਿਆ ਨਾ, ਇਹ ਦੁਬਾਰੇ ਲਾਉਣ ਦੀ ਲੋੜ ਨਾ ਪੈਂਦੀ ਜੇ ਆਪਣਾ ਉੱਥੇ ਆਪਾਂ ਬਹਿ ਕੇ ਭਾਈਚਾਰਾ ਬਣਾ ਕੇ, ਸਾਂਝ ਬਣਾ ਕੇ, ਕੱਤੇ ਜਥੇਬੰਦੀਆਂ ਸਿਰ ਜੋੜ ਕੇ ਬੈਠਦੇ। ਜਿਹੜੇ ਪੰਥਕ ਮਸਲੇ ਵੀ ਸੀ, ਪਾਣੀਆਂ ਦੀ ਵੀ ਗੱਲ ਅਧੂਰੀ ਰਹਿ ਗਈ। ਨੰਗਲ ਡੈਮ ਦੇ ਉੱਤੇ ਜਿਹੜਾ ਸਾਡੇ ਪੰਜਾਬੀ ਪੁਲਿਸ ਵਾਲੇ ਭਾਈਚਾਰਾ ਸੀ, ਨੰਗਲ ਡੈਮ ਤੇ ਇਹਨਾਂ ਨੇ ਕਬਜ਼ਾ ਕੀਤਾ, ਹਿਮਾਚਲ ਦੀ ਪੁਲਿਸ ਲਾ ਦਿੱਤੀ। ਸਾਡੇ ਨੰਗਲ ਡੈਮ ਦੇ ਪਾਣੀ ਦੇ ਉੱਤੇ ਇਹਨਾਂ ਨੇ ਕਬਜ਼ਾ ਕੀਤਾ, ਸਾਡੇ ਪੰਜਾਬ ਪੁਲਿਸ ਭਾਈਚਾਰੇ ਨੂੰ ਹਟਾ ਕੇ ਹਿਮਾਚਲ ਦੀ ਪੁਲਿਸ ਲਾ ਦਿੱਤੀ। ਜਿਹੜੇ ਸਾਡੇ ਕੰਮ ਅਜੇ ਅਧੂਰੇ ਪਏ ਨੇ, ਕੁਝ ਪਿੰਡਾਂ ਦੇ ਵਿੱਚ ਅੱਜ ਵੀ ਬੋਲਿਆ ਜਾ ਰਿਹਾ ਹੈ ਕਿਸਾਨ ਭਰਾਵਾਂ ਵੱਲੋਂ ਵੀ ਆਪਾਂ ਨੂੰ ਜਿਹੜੇ ਕਾਨੂੰਨਾਂ ਦੇ ਲਈ ਗਏ ਸੀ, ਉਹ ਕਾਨੂੰਨ ਵਿੱਚੇ ਰਹਿ ਗਏ, ਅਧੂਰੇ ਰਹਿ ਗਏ। ਕੋਈ ਸਟੈਂਪ ਨਹੀਂ ਲੱਗੀ, ਕੋਈ ਮੋਹਰ ਨਹੀਂ ਲੱਗੀ, ਕੋਈ ਲਿਖਤੀ ਰੂਪ ਨਹੀਂ ਮਿਲਿਆ। 750 ਬੰਦਾ ਆਪਣਾ ਸ਼ਹੀਦ ਹੋ ਗਿਆ, ਕੁਰਬਾਨੀਆਂ ਦਿੱਤੀਆਂ। ਸਾਡੇ NRI ਭਰਾਵਾਂ ਵੱਲੋਂ ਪੰਜਾਬ ਤੋਂ ਕਿੰਨਾ ਖਰਚਾ ਹੋਇਆ, ਘਰ ਤੋਂ ਬੈਠੇ ਰਹੇ, ਕੰਮਕਾਰ ਛੱਡੇ। ਸਾਡੇ ਪੱਲੇ ਕੀ ਪਿਆ? ਦੇਖੋ, ਉਹਨਾਂ ਨੇ ਬਿੱਲ ਬਣਾਏ, ਅਸੀਂ ਇਕੱਠੇ ਹੋ ਕੇ 750 ਬੰਦਾ ਸ਼ਹੀਦ ਕਰਵਾ ਕੇ, ਕੁਰਬਾਨੀਆਂ ਕਰਵਾ ਕੇ, ਸਾਡੇ ਪੱਲੇ ਕੀ ਪਿਆ? ਅਖੀਰੀ ਸਾਡੀ ਝੋਲੀ ਵਿੱਚ ਕੀ ਪਿਆ? ਜਦੋਂ ਬੰਦਾ ਕੋਈ ਕੰਮ ਕਰਦਾ, ਸੇਵਾ ਕਰਦਾ, ਕੋਈ ਜੌਬ ਵਗੈਰਾ ਕਰਦਾ, ਉਹ ਆਪਣੀ ਤਨਖਾਹ ਵੱਲ ਵੇਖਦਾ। ਸੇਵਾਦਾਰ ਸੇਵਾ ਕਰਨ ਵਾਲਾ ਉਹ ਵੇਖਦਾ ਵੀ ਮੈਂ ਇੰਨਾ ਚਿਰ ਸੇਵਾ ਕੀਤੀ, ਮੇਰੀ ਝੋਲੀ ਕੀ ਪਿਆ? ਪਰ ਸਾਡੀ ਝੋਲੀ ਦੇ ਵਿੱਚ ਕੀ ਪਿਆ? ਦਿੱਲੀ ਦੇ ਬਾਰਡਰਾਂ ਤੇ ਬੈਠੇ ਸਾਡੇ ਲਈ ਉਹ ਜਿਹੜੇ ਬਿੱਲ ਸੀ, ਹੋਰ ਤਰ੍ਹਾਂ ਦੇ ਬਿੱਲ ਜਿਹੜੇ ਕਾਨੂੰਨ ਬਣਾ ਕੇ ਭੇਜਤੇ, ਜਿਹਦੇ ਵਿੱਚ ਉਹ ਸਫਲਤਾ ਨਹੀਂ ਹੋਇਆ ਮੋਰਚਾ।
750 ਬੰਦਾ ਸ਼ਹੀਦ ਹੋ ਗਿਆ। ਹੁਣ ਦੁਬਾਰੇ ਜੇ ਆਪਾਂ ਚੱਲੀਏ ਦਿੱਲੀ ਵੱਲ ਨੂੰ, ਆਪਾਂ ਕਹਿ ਦਈਏ ਵੀ ਚਲੋ ਦਿੱਲੀ ਵੱਲ ਫੇਰ ਜਾਣਾ ਪੈਣਾ, ਤੇ ਜੇ 750 ਬੰਦਾ ਸ਼ਹੀਦ ਹੋ ਗਏ, ਜੇ 100 ਹੋਰ ਹੋ ਜਾਂਦਾ, 200 ਹੋ ਜਾਂਦਾ, ਕੋਈ ਚੱਕਰ ਨਹੀਂ ਸੀ। ਜੇ ਦੁਬਾਰੇ ਹੁਣ ਜੇ ਆਪਾਂ ਦੁਬਾਰੇ ਚਾਲਾ ਮਾਰਿਆ, ਜੇ ਹੁਣ ਕਿੰਨਾ ਹੋ ਸਕਦਾ? ਕੋਈ ਗਿਣਤੀ ਹੈ? ਕੋਈ ਮਿਣਤੀ ਹੈ? ਦੁਬਾਰੇ ਵੀ ਹੋਊਗਾ ਨਾ ਜਦੋਂ ਆਪਾਂ ਦੁਬਾਰੇ ਜਾਵਾਂਗੇ। ਉਸ ਟਾਈਮ ਤੇ ਆਪਾਂ ਦਿੱਲੀ ਸੈਂਟਰ ਸਰਕਾਰ ਦੇ ਗੋਡਾ ਰੱਖਿਆ ਸੀ ਗਲ ਤੇ। ਕੋਈ ਨਹੀਂ, ਭੁੱਲਾਂ ਹੋ ਜਾਂਦੀਆਂ। ਭਾਈ ਨੰਦ ਲਾਲ ਜੀ ਕਹਿ ਰਹੇ ਨੇ, ਅੱਗੇ ਸਮਝ ਚੱਲੋ ਨੰਦ ਲਾਲਾ, ਪਾਛੇ ਸੋ ਬੀਤੀ ਸੋ ਬੀਤੀ। ਭਾਈ ਨੰਦ ਲਾਲ ਕਹਿੰਦੇ ਜੋ ਬੀਤ ਗਈ ਸੋ ਬੀਤ ਗਈ, ਅੱਗੇ ਅੱਗੇ ਸਮਝ ਚੱਲੋ ਨੰਦ ਲਾਲਾ, ਪਾਛੇ ਸੋ ਬੀਤੀ ਸੋ ਬੀਤੀ। ਜੋ ਬੀਤ ਗਈ ਬਾਰਡਰਾਂ ਦੇ ਉੱਤੇ ਉਹਨੂੰ ਭੁੱਲ ਜਾਓ, ਉਹ ਤੇ ਮਿੱਟੀ ਪਾਓ। ਅੱਜ ਆਪਾਂ ਨੂੰ ਦੁਬਾਰਾ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਜੇ ਆਪਣੇ ਮਸਲੇ ਆਹ ਜਿਹੜੇ ਕੰਮਾਂ ਦੇ ਲਈ ਆਪਾਂ ਇੱਥੇ ਬੈਠੇ ਆ, ਬੰਦੀ ਸਿੰਘਾਂ ਵਾਸਤੇ, 328 ਸਰੂਪਾਂ ਦੇ ਲਾਪਤਾ ਵਾਸਤੇ, ਪੰਜਾਬ ਦੇ ਪਾਣੀਆਂ ਦੀ ਗੱਲ ਇਹਦੇ ਵਿੱਚ, ਇਹ ਕੰਮਾਂ ਵਾਸਤੇ ਆਪਾਂ ਅੱਜ ਇੱਥੇ ਬੈਠੇ ਆ। ਜੇ ਉਸ ਟਾਈਮ ਤੇ ਆਪਾਂ ਰਹਿ ਮਸਲਾ ਕਰ ਲੈਂਦੇ ਨਾ, ਆਪਾਂ ਸਟੈਂਪ ਲੱਗਦੀ, ਉਸ ਜਿਹੜੇ ਬਿੱਲ ਰੱਦ ਕੀਤੇ ਗਏ ਸੀ ਅੱਜ ਅਧੂਰੇ ਰਹਿ ਗਏ। 750 ਬੰਦਾ ਸ਼ਹੀਦ ਕਰਾਇਆ। ਅੱਜ ਦੁਬਾਰੇ ਦਿੱਲੀ ਵੱਲ ਨੂੰ ਮੂੰਹ ਕਰਨਾ ਪੈ ਸਕਦਾ ਜੇ ਨਾ ਕੋਈ ਹੱਲ ਕਰਿਆ। ਲੱਖ ਮਤ ਭੇਦ ਹੋਣਗੇ। ਅੱਜ ਸਿਰ ਜੋੜ ਕੇ ਦੁਬਾਰੇ ਬਹਿ ਜਾਓ। ਜਿਹੜੇ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਜਿੱਦੇ ਹੱਲ ਹੋਣਗੇ ਨਾ, ਪੂਰੀ ਕੌਮ ਦੇ, ਪੰਜਾਬ ਦੇ, ਇਹ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਹੋ ਕੇ ਹੀ ਹੱਲ ਹੋਣਗੇ, ਨਹੀਂ ਹੱਲ ਨਹੀਂ ਹੋਣੇ। ਇਹ ਕੇਸਰੀ ਨਿਸ਼ਾਨ ਜਿਨ੍ਹਾਂ ਨੂੰ ਚੁੱਭਦਾ ਨਾ, ਸਤਿ ਸ੍ਰੀ ਅਕਾਲ, ਜਿਨ੍ਹਾਂ ਨੂੰ ਕੇਸਰੀ ਨਿਸ਼ਾਨ ਸਾਹਿਬ ਹਵਦੇ ਵੀ ਚੁੱਭਦਾ, ਉਹ ਆਪਦੇ ਦਿਮਾਗ ਤੋਂ ਨਾ ਕੰਮ ਲਓ। ਉਹ ਹਕੂਮਤ ਦਿੱਲੀ ਵਾਲਾ ਕੀੜਾ ਜਿਹੜਾ, ਉਹ ਸੋਚ ਦਿੱਲੀ ਵਾਲਿਆਂ ਦੀ ਕੱਢਣੀ ਪੈਣੀ ਹੈ ਤੁਹਾਨੂੰ। ਫੇਰ ਮਸਲੇ ਹੱਲ ਹੋਣਗੇ। ਬਾਪੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬੰਸ ਵਾਰ ਕੇ ਕੇਸਰੀ ਨਿਸ਼ਾਨ ਸਾਹਿਬ ਫੇਰ ਝੂਲੇ ਨੇ। ਇੱਕ ਦਿਨ ਜੰਗ ਦੇ ਮੈਦਾਨ ਵਿੱਚ ਜਦੋਂ ਪੁੱਛਿਆ ਨਾ ਦੁਸ਼ਮਣ ਨੇ, ਕਹਿੰਦੇ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੇ ਪੁੱਛਿਆ, ਕਹਿੰਦੇ ਕੇਸਰੀ ਨਿਸ਼ਾਨ ਸਾਹਿਬ ਸਿੱਟ ਦੇ, ਮੈਂ ਤੇਰੇ ਹੱਥ ਕੱਟ ਦੂੰ। ਉਹ ਸਾਡਾ ਭਰਾ ਕਹਿੰਦਾ ਹੱਥ ਕੱਟ ਦੇਗਾ ਮੈਂ, ਪੈਰਾਂ ਨਾਲ ਲੱਤਾਂ ਦੇ ਵਿੱਚ ਮੇਰੇ ਇੰਨਾ ਬਲ ਹੈ, ਇੰਨਾ ਜ਼ੋਰ ਹੈ, ਜੋਸ਼ ਹੈ, ਜੇ ਮੇਰੇ ਹੱਥ ਕੱਟ ਦੇਗਾ ਨਿਸ਼ਾਨ ਸਾਹਿਬ, ਮੈਂ ਲੱਤਾਂ ਨਾਲ ਸੰਭਾਲਣ ਦੀ ਕੋਸ਼ਿਸ਼ ਕਰੂੰਗਾ। ਉਹ ਦੁਸ਼ਮਣ ਕਹਿੰਦਾ ਮੈਂ ਤੇਰੀਆਂ ਲੱਤਾਂ ਕੱਟ ਦੇਵਾਂਗਾ। ਉਹ ਕਹਿੰਦਾ ਜੇ ਲੱਤਾਂ ਕੱਟ ਦੇਵੇਂਗਾ, ਮੈਂ ਨਿਸ਼ਾਨ ਸਾਹਿਬ ਮੂੰਹ ਨਾਲ ਸੰਭਾਲਣ ਦੀ ਕੋਸ਼ਿਸ਼ ਕਰੂੰ। ਉਹ ਦੁਸ਼ਮਣ ਕਹਿੰਦਾ ਮੈਂ ਤੇਰੀ ਗਰਦਨ ਕੱਟ ਦੇਊਂਗਾ। ਆਖਰੀ ਸਮੇਂ ਤੇ ਉਸ ਸੂਰਮੇ ਦਾ ਯੋਧੇ ਦਾ ਵਿਚਾਰ ਕੀ ਸੀ? ਕਹਿੰਦਾ ਜੇ ਗਰਦਨ ਕੱਟ ਦੇਗਾ ਤਾਂ ਜਿਹਦਾ ਨਿਸ਼ਾਨ ਸਾਹਿਬ ਹੈ ਗਰਦਨ ਕਟਾਉਣੀ ਮਨਜ਼ੂਰ ਹੈ, ਜੇ ਗਰਦਨ ਕੱਟ ਦੇਗਾ ਜਿਹਦਾ ਨਿਸ਼ਾਨ ਸਾਹਿਬ ਉਹ ਆ ਕੇ ਆਪੇ ਦੀ ਆਖੀ ਰਾਖੀ ਆਪਣੇ ਨਿਸ਼ਾਨ ਸਾਹਿਬ ਦੀ ਕਰ ਲਊਗਾ। ਜੰਗ ਦੇ ਮੈਦਾਨ ਵਿੱਚ ਕਹਿੰਦੇ ਫਿਰ ਉਸ ਨਿਸ਼ਾਨ ਸਾਹਿਬ ਨੂੰ ਡਿੱਗਣ ਨਹੀਂ ਦਿੱਤਾ। ਉਹ ਕੇਸਰੀ ਨਿਸ਼ਾਨ ਸਾਹਿਬ ਨੂੰ ਸਾਂਭਣ ਵਾਲਾ ਕੌਣ ਸੀ? ਕਹਿੰਦੇ ਬਾਬਾ ਅਜੀਤ ਸਿੰਘ ਘੋੜੇ ਤੋਂ ਛਾਲ ਮਾਰ ਕੇ ਕਹਿੰਦੇ ਉਹ ਕੇਸਰੀ ਨਿਸ਼ਾਨ ਸਾਹਿਬ ਨੂੰ ਡਿੱਗਦਿਆਂ ਗਰਦਨ ਕੱਟੀ ਦੁਸ਼ਮਣ ਨੇ। ਪਰ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਬਾਜਾਂ ਵਾਲੇ ਨੇ, ਉਸ ਦਾ ਲਖਤਾ ਜਿਗਰ ਬਾਬਾ ਅਜੀਤ ਸਿੰਘ ਨੇ ਕੇਸਰੀ ਨਿਸ਼ਾਨ ਸਾਹਿਬ ਸਾਂਭਿਆ। ਇਹ ਕੇਸਰੀ ਨਿਸ਼ਾਨ ਸਾਹਿਬ ਤੱਕਲੇ ਜਦੋਂ ਤੁਹਾਨੂੰ ਅਸੀਂ ਇਕੱਠੇ ਨਹੀਂ ਨਾ ਹੋ ਸਕਦੇ, ਤੁਹਾਡੀ ਜਿੱਤ ਨਹੀਂ ਹੋਣੀ, ਸਿੱਤਰ ਖਾਵਾਂਗੇ ਆਪਾਂ। ਉਸ ਟਾਈਮ ਤੇ ਜਿਹੜਾ ਮੋਰਚਾ ਦਿੱਲੀ ਵਿੱਚ ਲੱਗਿਆ ਹੋਇਆ ਸੀਗਾ, ਉਸ ਟਾਈਮ ਤੇ ਅਗਵਾਈ ਸਾਡੀ 31 ਜਥੇਬੰਦੀਆਂ ਕਰਦੀਆਂ ਸੀ। ਅੱਜ ਸਾਡੀ ਅਗਵਾਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰ ਰਿਹਾ। ਫਰਕ ਇੰਨਾ ਹੀ ਹੈ। ਸਤਿ ਸ੍ਰੀ ਅਕਾਲ। ਮਸਲੇ ਬੜੇ ਨੇ ਪੰਜਾਬ ਦੇ, ਸਾਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਅੱਜ ਵੀ ਕੁਝ ਪਿੰਡਾਂ ਦੇ ਵਿੱਚ ਬੋਲਿਆ ਜਾਂਦਾ ਸੀ ਵੀ ਆਪਾਂ ਨੂੰ ਦਿੱਲੀ ਵੱਲ ਜਾਣਾ ਪੈਣਾ ਕਿਸਾਨ ਭਰਾਵਾਂ ਵੱਲੋਂ। ਤੁਸੀਂ ਇਸ ਮੋਰਚੇ ਤੇ ਸਾਥ ਦਿਓ। ਟਰਾਲੀਆਂ ਲੈ ਕੇ ਆਪਾਂ ਦਿੱਲੀ ਗਏ ਸੀ ਨਾ, ਜਿਵੇਂ ਤੁਸੀਂ 5-5 10-10 ਬੰਦੇ ਇੱਕ ਇੱਕ ਟਰਾਲੀ ਭਾਵੇਂ ਖੜਾ ਦਿਓ। ਤੁਸੀਂ, ਸਾਡੀ ਬੇਨਤੀ ਹੈ
ਭਾਵੇਂ ਤੁਸੀਂ ਆਪਣੀ ਜਥੇਬੰਦੀਆਂ ਵੱਲੋਂ ਇੱਕ ਇੱਕ ਟਰਾਲੀ ਇੱਥੇ ਲਾ ਦਿਓ, 5-5 ਬੰਦੇ ਭੇਜ ਦਿਆ ਕਰੋ, 4-4 5-7 ਬੰਦੇ ਭੇਜ ਦਿਆ ਕਰੋ, ਇੱਕ ਇੱਕ ਟਰਾਲੀ ਭਾਵੇਂ ਇੱਥੇ ਆ ਕੇ ਲਾ ਦਿਓ। ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੇ ਸਾਨੂੰ ਘਾਟ ਪਈ ਹੈ। ਅਸੀਂ ਗਵਾਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨੂੰ ਸਮਰਪਿਤ ਨਹੀਂ ਹੋਏ ਤੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਨਹੀਂ ਹੋਏ। ਸਾਨੂੰ ਇਕੱਠਿਆਂ ਹੋਣ ਦੀ ਲੋੜ ਹੈ। ਲੱਖ ਮਤ ਭੇਦ ਹੋਣਗੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ 328 ਸਰੂਪਾਂ ਦੀ ਗੱਲ ਹੈ, ਬੰਦੀ ਸਿੰਘਾਂ ਦੀ ਗੱਲ ਹੈ, ਸਾਡੇ ਆਉਣ ਵਾਲੇ ਭਵਿੱਖ ਦੀ ਗੱਲ, ਨਸਲਾਂ ਦੀ ਨਹੀਂ ਗੱਲ, ਫਸਲਾਂ ਦੀ ਨਹੀਂ ਗੱਲ, ਨਸਲਾਂ ਦੀ ਹੈ। ਇਹ ਸਾਡਾ ਫਰਜ਼ ਬਣਦਾ ਹੈ। हुकूमत ने साढ़े ते लाठी चार्ज कर रहा, जिवें जलंधर दे विच घर मकान तोड़े गए, सियाल दे महीने सड़कों ते कढ़ के बहाता। ये गुलामी दी जंजीरां ने, कोई गुलामी कोई पशु नहीं है। असीं भी साडे कोई पैरां 'च संगल ला के साडे गल 'च संगल पा के भी सानू एहसास करो भी गुलामी की चीज़ है। सोडे सिरां दी दस्तारां लै रहीआं, थोड़े केसां तो फड़ के सड़कां ने भईए कुट-कुट के नौजवानों नूं मार रहे ने। ये गुलामी है भी तुसीं गुलाम हो। साडे कहे ते दिल्ली दे विच कहा ना केंद्रीवाल ने, तुसीं किन्ने बजे गुरुद्वारे जाना, किन्ने बजे तुसीं नाम सिमरन करना, किन्ने बजे बाणी पढ़नी है। तुसीं राज भाग दे मालक सी। अज थोनू जिन्हां नूं इह नहीं पता, साडे धर्म लई साडी हिस्टरी दा पता नहीं, वो सानू सिखाउंदे ने भी तुसीं गुरुद्वारे किन्ने बजे जाना, किन्ने बजे तुसीं उठना, किन्ने बजे तुसीं भोजन छकना। ये जिहड़ा योगा करते हैं, योगा करन वाले सोनू सिखाउंदे ने। तुसीं मंगतिआं दी लैण दे विच तुहानूं लाउण ते लगी हुई है हुकूमत जालम सरकार, पर तुसीं देण वाले दी लैण चों ये तुसीं समझना अज सिर जोड़ के बैठ जाओ। जिहड़े रहिंदे मसले ने आपां हल करा सके। लख मत भेद होणगे। जिथे 328 ਸਰੂਪਾਂ ਦੀ गल है, बंदी ਸਿੰਘਾਂ ਦੀ गल है, पंजाब की नौजवानी की गल है, भविख की गल है। जे अज सिर जोड़ के ना बैठे तुहानूं कल्ले कल्ले ने चक चक के इसे तरह जेलों के विच डकना है। भुल्लां चुक्कां दी खेमा सारे ही जथेबंदियां ने, किसान जथेबंदियां ते धार्मिक जथेबंदियां दा सारियां दा सिर जोड़ के अज फर्ज बनदा है। नहीं धन गुरु ग्रंथ साहिब महाराज उन्हां दुष्टां नूं कदे माफ नहीं करनगे। जिहड़े गुरु ग्रंथ साहिब दे सदका महंगियां गड्डियां मिलियां, जायदादां मिलियां, वो धन श्री गुरु ग्रंथ साहिब दे देनदार होणगे। जे अज भी ना सिर जोड़ के बैठे छितर खावांगे जे ना इकट्ठे हो सके। भुल्लां चुक्कां दी खेमा जे किसी नूं ठेस पहुंची हुई बच्चा समझ के माफ करना। वाहिगुरू जी का खालसा, वाहिगुरू जी की फतेह। बोले सोनल सरी अकाल। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। धन्नवादी हाँ भाई जगसीर सिंह जी, जग्गी बाबा जी का, जिन्हों ने बड़े ही विस्तार के नाल सिख इतिहास का तुलनात्मक नज़रिया रखते हुए संगतां दे नाल अज दी जिहड़ी मोर्चे के हालात ने या जिन्ने मोर्चे लगे ने उन्हां दे बाबत भरपूर जिहड़ी जानकारी है संगतां दे नाल चढ़दी कला दे विच सांझी कीती है। सो असीं धन्नवाद करते हैं। तो असीं धन्नवादी हाँ TF न्यूज़ जिहड़ा पहले दिन तो इत्थे प्रोग्राम कौमी इंसाफ मोर्चे दे विच लाइव कर रहे ने। TF गुरबाणी, भुल्लर TV, ये तीनों विशेष तौर पर TV चैनलों का, मीडिया का असीं धन्नवाद करते हैं जिहड़े निष्काम तौर पर पहले दिन तो कौमी इंसाफ मोर्चे दे विच बंदी ਸਿੰਘਾਂ ਦੀ रिहाई के बाबत संगतां नूं ये प्रोग्राम सारा सरवण करा रहे ने। ते असीं धन्नवादी हाँ भाई बलविंदर सिंह जी खडूर साहब, भाई जरनैल सिंह धूरिया श्री अमृतसर साहब ते जग्गी बाबा जी का। इत्थे ये तीनों सिंह पहले दिन तो मोर्चे दे विच खालसा जी दिने नहीं या कल्ला रात नूं नहीं, 24 घंटे सेवा दे विच डटे हुए ने। ये सिंह ना ठंड देखते ने, ना मीह देखते ने, ना सर्दी देखते ने। इत्थे पंडाल दे विच जां बिस्तरियां दी सेवा होवे, टेंटां दी सेवा होवे, ये पहले दिन तो सेवा दे विच जुटे हुए ने। असीं इन्हां दा धन्नवाद करते हैं। गुरु साहब इन्हां ਸਿੰਘਾਂ नूं चढ़दी कला बख्शे। ते बाबा लीडर सिंह जी सैफलाबाद वाले, उन्हां दा असीं बहुत धन्नवादी हाँ।
ਉਹ ਵੀ ਪਹਿਲੇ ਦਿਨ ਤੋਂ ਲੰਗਰ ਦੇ ਵਿੱਚ जुटे हुए ने ते 5100 रुपए की जिहड़ी सेवा है माया वो भी माफ करना 51,000 की जिहड़ी सेवा है वो इत्थे कौमी इंसाफ मोर्चे दे विच दे के गए ने ते नाल सेवा नहीं दे के गए रसद लंगर दे लई वो भी दे के गए ने। असी उन्हां दा बहुत बहुत धन्नवाद करते हैं। ਇੱਥੇ ਭਾਈ ਜਗਦੀਪ ਸਿੰਘ ਜੀ ਚੰਦੂਆ ਪਿੰਡ ਤੋਂ ਪਹੁੰਚੇ ਨੇ ਆਪਣੇ ਜੱਥੇ ਦੇ ਨਾਲ, ਉਹਨਾਂ ਦਾ ਵੀ ਅਸੀਂ ਪਹੁੰਚਣ ਦੇ ਉੱਤੇ ਬਹੁਤ ਧੰਨਵਾਦ ਕਰਦੇ ਹਾਂ। ਤੇ ਹੁਣ ਭਾਈ ਪ੍ਰਗਟ ਸਿੰਘ ਜੀ ਕੇਵਲ ਕੁਝ ਮਿੰਟਾਂ ਦੇ ਲਈ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਉਹਨਾਂ ਤੋਂ ਬਾਅਦ ਸਾਡੇ ਪੰਡਾਲ ਦੇ ਵਿੱਚ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜੱਥਾ ਗਿਆਨੀ ਜਗਸੀਰ ਸਿੰਘ ਜੀ ਖੇੜੀ ਵਾਲੇ, ਜਸਮੇਰ ਸਿੰਘ ਜੀ ਖੇੜੀ ਵਾਲੇ, ਉਹ ਆਪ ਜੀ ਦੇ ਨਾਲ ਢਾਡੀ ਵਾਰਾਂ ਰਾਹੀਂ ਸਿੱਖ ਸੰਗਤਾਂ ਨੂੰ ਵਿਚਾਰਾਂ ਦੀ ਸਾਂਝ ਪਾਉਣਗੇ। ਇਹਨਾਂ ਦੇ ਨਾਲ ਇੱਕੋ ਲਾਹੇ ਵਾਲੀਆਂ ਬੀਬੀਆਂ ਭੈਣਾਂ ਦਾ ਜਿਹੜਾ ਜੱਥਾ ਹੈ, ਬੀਬੀ ਦਲਜੀਤ ਕੌਰ ਜੀਤ ਜੀ, बीबी बलदीप कौर दीप जी, वो भी आप जी दे नाल जिहड़े वो सांझ पाउणगे। हुण भाई प्रगट सिंह जी, वाहिगुरू जी का खालसा वाहिगुरू जी की फतेह। धन धन साहिब श्री गुरु ग्रंथ साहिब की गोद विच बैठी हुई साध संगत, कौमी इंसाफ मोर्चे की स्टेज ते सारे ही बुलाओ फतेह। वाहिगुरू जी का खालसा वाहिगुरू जी की फतेह। मेरे तो पहला बहुत लम्मा समा स्टेज ते बोल के गए ने जग्गी बाबा जी, जिन्हां बारे मैं बहुत कुछ चंगी तरह जानदा। जदों दिल्ली अपना किसानी मोर्चा लग्या, इन्हां दा बहुत वड्डा योगदान रहा। 26 जनवरी वाले दिन जदों मुठभेड़ हुई जालम सरकार दे नाल, मुलाजमां दे नाल, ते जग्गी बाबा जी की दस्तार भी लै गई ते सिर दे विच सट भी लग गई, पर तां भी हुकूमत दे अगे बोले सो निहाल दे जकारे लाउंदे रहे। मैं समझदा एडी निडरता वाले इहो जिहे सिंह जदों मोर्चों में डट जान तो इंसाफ मोर्चे में पहुँच गए, समझो मोर्चा जितया गया है। एक मरला जमीन नहीं सी जग्गी बाबे कोले, पर फिर भी किसानों के नाल अपना वड्डा योगदान पा के ते मोढे नाल मोढा ला के दिल्ली दी सरहदां ते रहे। उस तरह हुण भी जग्गी बाबा जी काफ़ी दिनों तो इस इंसाफ मोर्चे दे विच संगत दे नाल पूरा साथ निभा रहे। मैं धन्नवाद करदा। सो वीरो, जिहड़ा ये कौमी इंसाफ मोर्चा लग्या ना, इन्हां योद्धियां दी बड़ी वड्डी कुर्बानी है ते कौम नूं बड़ी वड्डी देन है। जदों बेअंते बुच्चड़ वर्गे अपने नौजवान वीरां नूं घरां चों कढ के मारी जांदे सी, ये जुल्म नूं ठल नहीं पैंदी, जुल्म ठल्ले नहीं जांदे, रोके जांदे ने वीरो। उदों सरदार जगतार सिंह हवारा होना ने बड़ी वड्डी दलेरी दे नाल एक कौम की राखी वास्ते उन्हां दे लैक सपुत्र बापू गुरचरण सिंह जी दे उन्होंने अपना बड़ा वड्डा योगदान दे के बेअंते बुच्चड़ वर्गे नूं सोधा लाया ते कौम का सिर उच्चा किया। वीरो, मैं अज इस स्टेज तो बेनती करदा, अपनियां जमीरां ते हथ रख के वेखो। अज जो कौमी इंसाफ मोर्चा लगा, जिन्नी वड्डी गिनती दे विच आपां इत्थे पहुंचांगे उन्ना ही छेती आपां नूं न्याय मिलेगा। ये जालम सरकारां ये जदों भी कोई मसले का हल कराउणा पैंदा ते बड़े वड्डे आपां नूं तशद्दद करने पैंदे आ, धरने लाउणे पैंदे आ। हुण एक कौम दे हीरिਆਂ नूं आपां रिहा करवाउणा। सारिਆਂ नूं मेरी बेनती आ कि बापू गुरचरण सिंह होणी, सरदार पाल सिंह फ्रांस,
होर भी जिन्ने भी साडे जथेबंदियां दे आगू इन्हां सारियां दा आपां वीरो तगड़े होके मन दे विचों भुलेखा कढ दिओ कि मोर्चा जां बिना न्याय लै छड्डिया जाएगा जां वेचिया जाएगा। बहुत वधिया आपां नूं आगू मिल गए ने। मैं भी काफ़ी दिनों तो साडे भारतीय किसान यूनियन पंजाब साडे सूबा प्रधान फरमान सिंह जी संधू असीं भी अपना जो गर्मी वाले दे पक्खे भी लैके असीं नाल आ गए हैं। काफ़ी दिनों तो असीं मोर्चा ला के बैठे हैं। सो इस इंसाफ मोर्चे दे विच वध चढ़ के हिस्सा पाइए, इनू आपां सफल बनाइए। इन्नियां कि बेनतियां प्रवान करनियां। कोई बोलदियां तो कोई वध घट शब्द बोलेगा संगत बख्शण योग है। बुलाओ फतेह। वाहिगुरू जी का खालसा वाहिगुरू जी की फतेह। ਧੰਨਵਾਦ ਭਾਈ ਪ੍ਰਗਟ ਸਿੰਘ ਜੀ ਦਾ। ਹੁਣ ਸਾਡੇ ਕੋਲ ਵਿਸ਼ੇਸ਼ ਤੌਰ ਤੇ ਗਿਆਨੀ ਜਸਮੇਰ ਸਿੰਘ ਜੀ ਜਿਹੜਾ ਢਾਡੀ ਜੱਥਾ ਉਹਨਾਂ ਦਾ ਇੱਥੇ ਪਹੁੰਚਿਆ, ਉਹ ਤੁਹਾਨੂੰ ਸ਼ਹੀਦ ਸਿੰਘਾਂ ਦੀ ਵਾਰਾਂ, ਬੰਦੀ ਸਿੰਘਾਂ ਦੀ ਵਾਰਾਂ ਰਾਹੀਂ ਜਿਹੜਾ ਉਹ ਆਪਣਾ ਕੀਰਤਨ ਹੈ, ਵਾਰਾਂ ਨੇ ਜਿਹੜੀਆਂ ਉਹ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਊਂਡ ਚ ਹੈ ਹਾਂ ਕਰ ਲਿਓ ਐਡਜਸਟ। ਨਹੀਂ ਪਿੱਛੇ ਉਹਨੂੰ ਪਤਾ ਲੱਗ ਜਾਂਦਾ ਉਹਨਾਂ ਨੂੰ ਹਾਂ ਅਸੀਂ ਦਿਖਾ ਰਹੇ ਜਾਊਗਾ ਉਹ ਕਿੱਥੇ ਸਟੈਂਡ ਤਾਂ ਹੈਗਾ। ਇੱਕ ਚਿੜੀ ਜੀ ਹੋਰ, ਚਿੜੀ ਜੀ ਕਿੱਥੇ? ਚਿੜੀ ਜੀ ਆਹ ਵਾਲੀ ਲਾ ਦੋ ਦੂਏ ਸਟੈਂਡ ਸਾਰੇ ਤਰ੍ਹਾਂ ਦੇ ਦੋਨੇ ਐ ਬਾਨੇ ਦਾ ਹੁੰਦਾ ਹੈ। ਹਾਂ ਲੱਗ ਪਹਾੜੀ ਕੋਲ ਜਿੰਨਾ ਕਹੋ ਤੁਸੀਂ मैं लीड ला लीड ला वाहिगुरू जी। वाहिगुरु जी वाहिगुरु जी वाहिगुरु जी।
नंद गुणी निधान गुरु गरीब निवाज जियो जपना जी सतनाम श्री वाहिगुरु जी। ओट इको तकी सदा ओट इको तकी सदा खालसे ने बाणी बाणी हाँ ओट इको तकी सदा ओट इको तकी सदा खालसे ने बाणी बाणी ओ ओट इको तकी सदा ओट इको तकी सदा खालसे ने बाणी वाली हाँ नाम दिया रहन सदा नाम दिया रहन सदा जड़ियां खुमारियां नाम दिया रहन सदा जड़ियां खुमारियां ਜਦੋਂ ਕਿਤੇ ਖਾਲਸੇ ਨੂੰ ਜਦੋਂ ਕਿਤੇ ਖਾਲਸੇ ਨੂੰ ਰਣ ਚ ਬੰਗਾਰਿਆ ਜੇ ਜਦੋਂ ਕਿਤੇ ਖਾਲਸੇ ਨੂੰ ਰਣ ਚ ਬੰਗਾਰਿਆ ਜੇ ਓ ਜਦੋਂ ਕਿਤੇ ਖਾਲਸੇ ਨੂੰ ਜਦੋਂ ਕਿਤੇ ਖਾਲਸੇ ਨੂੰ ਰਣ ਚ ਬੰਗਾਰਿਆ ਜੇ ਹਾਂ ਉਸ ਵੇਲੇ ਜੂਝਣੇ ਲਈ ਉਸ ਵੇਲੇ ਜੂਝਣੇ ਲਈ ਕਰੀਆਂ ਤਿਆਰੀਆਂ ਉਸ ਵੇਲੇ ਜੂਝਣੇ ਲਈ ਕਰੀਆਂ ਤਿਆਰੀਆਂ ਜੰਗ ਵਿੱਚ ਜਾ ਕੇ ਸਿੰਘਾਂ ਜੰਗ ਵਿੱਚ ਜਾ ਕੇ ਸਿੰਘਾਂ ਸੂਰਵੀਰ ਯੋਧਿਆਂ ਨੇ ਜੰਗ ਵਿੱਚ ਜਾ ਕੇ ਸਿੰਘਾਂ ਸੂਰਵੀਰ ਯੋਧਿਆਂ ਨੇ ਓ ਜੰਗ ਵਿੱਚ ਜਾ ਕੇ ਸਿੰਘਾਂ ਜੰਗ ਵਿੱਚ ਜਾ ਕੇ ਸਿੰਘਾਂ ਸੂਰਵੀਰ ਯੋਧਿਆਂ ਨੇ ਹਾਂ ਹਿੱਕਾਂ ਵਿੱਚ ਖਾਧੀਆਂ ਤੇ ਹਿੱਕਾਂ ਵਿੱਚ ਖਾਧੀਆਂ ਤੇ ਹਿੱਕਾਂ ਵਿੱਚ ਮਾਰੀਆਂ ਹਿੱਕਾਂ ਵਿੱਚ ਖਾਧੀਆਂ ਤੇ ਹਿੱਕਾਂ ਵਿੱਚ ਮਾਰੀਆਂ ਹੱਸ ਹੱਸ ਬਾਰੇ ਨਿਰੇ ਹੱਸ ਹੱਸ ਬਾਰੇ ਨਿਰੇ ਦੋਸ਼ ਜਿੰਦ ਕਾਮੀ ਉੱਤੋਂ ਹੱਸ ਹੱਸ ਬਾਰੇ ਨਿਰੇ ਦੋਸ਼ ਜਿੰਦ ਕਾਮੀ ਉੱਤੋਂ ਓ ਹੱਸ ਹੱਸ ਬਾਰੇ ਨਿਰੇ ਹੱਸ ਹੱਸ ਬਾਰੇ ਨਿਰੇ ਦੋਸ਼ ਜਿੰਦ ਕਾਮੀ ਉੱਤੋਂ ਹਾਂ ਧਰਮ ਪਿਆਰਾ ਇਹਨੂੰ ਧਰਮ ਪਿਆਰਾ ਇਹਨੂੰ ਜਿੰਦਾ ਨਾ ਪਿਆਰੀਆਂ ਧਰਮ ਪਿਆਰਾ ਇਹਨੂੰ ਜਿੰਦਾ ਨਾ ਪਿਆਰੀਆਂ ਧਰਮ ਪਿਆਰਾ ਇਹਨੂੰ ਜਿੰਦਾ ਨਾ ਪਿਆਰੀਆਂ ਕੌਮ ਦੀਆਂ ਨੀਹਾਂ ਕਦੇ ਪੱਕੀਆਂ ਨਾ ਹੁੰਦੀਆਂ ਜੇ ਨੀਹਾਂ ਵਿੱਚ ਚਿੜੇ
ਹੁੰਦੇ। ਕੌਮ ਦੀਆਂ ਨੀਹਾਂ ਕਦੇ ਪੱਕੀਆਂ ਨਾ ਹੁੰਦੀਆਂ ਜੇ ਨੀਹਾਂ ਵਿੱਚ ਚਿਣੇ ਦੁਲਾਰੇ ਨਾ ਹੁੰਦੇ। ਹਰਾ ਹੈਦਰੀ ਝੁੱਲਦਾ ਸਾਰੇ ਜੇ ਵੱਜੇ ਰਣਜੀਤ ਨਗਾਰੇ ਨਾ ਹੁੰਦੇ। ਹਿੰਦੀ ਨਾ ਹੁੰਦੀ ਹਿੰਦੂ ਨਾ ਹੁੰਦੇ ਹਿੰਦੁਸਤਾਨੀ ਆਪਾਂ ਸਾਰੇ ਨਾ ਹੁੰਦੇ। ਵੀ ਭਾਰਤ ਵਰਸ ਦੇ ਚਿਹਰੇ ਉੱਤੇ ਆ ਨਜ਼ਰ ਨਾ ਆਉਂਦੀ ਲਾਲੀ ਜੇ ਭਾਰਤ ਦੇ ਉੱਤੋਂ ਬਾਜਾਂ ਵਾਲੇ ਪੁੱਤ ਚਾਰੇ ਬਾਰੇ ਨਾ ਹੁੰਦੇ। ਤੇ ਪਿਆਰ ਵਾਲਿਓ ਅੱਜ ਜੁੜੇ ਹੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਛਤਰ ਛਾਇਆ ਹੇਠ ਅੱਜ ਭਾਗਾਂ ਵਾਲਿਓ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨਾ ਉਹ ਕੌਮੀ ਮੋਰਚੇ ਦੇ ਵਿੱਚ ਆਉਂਦੇ ਨੇ। ਜਿਨ੍ਹਾਂ ਦਾ ਸਤਿਗੁਰ ਦੇ ਨਾਲ ਪਿਆਰ ਹੈ, ਜਿਹੜੇ ਬਾਣੇ ਬਾਣੀ ਨੂੰ ਪਿਆਰ ਕਰਦੇ ਨੇ, ਜਿਹੜੇ ਦਿਲੋਂ ਗੁਰੂ ਪਾਤਸ਼ਾਹ ਨੂੰ ਆਪਣਾ ਮੰਨਦੇ ਨਾ ਉਹ ਅੱਜ ਇਸ ਕੌਮੀ ਮੋਰਚੇ ਦੇ ਵਿੱਚ ਹਿੱਸੇ ਪਾ ਰਹੇ ਨੇ। ਕਿਉਂਕਿ ਪਿਆਰ ਵਾਲਿਓ ਜਦੋਂ ਆਪਣੇ ਗੁਰੂ ਦੇ ਉੱਤੇ ਗੱਲ ਆ ਜਾਵੇ ਫਿਰ ਉਹ ਮਰੀਆਂ ਜ਼ਮੀਰਾਂ ਵਾਲੇ ਹੋਣਗੇ ਜਿਹੜੇ ਇਸ ਮੋਰਚੇ ਦੇ ਵਿੱਚ ਨਹੀਂ ਜੁੜਦੇ। ਕਿਉਂਕਿ ਜ਼ਾਲਮਾਂ ਨੇ ਪਿਆਰਿਓ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜਾਂ ਦੀ ਬੇਅਦਬੀ ਕੀਤੀ ਹੈ। ਉਹ ਪਾਪੀ ਸਰਸੇ ਵਾਲਾ ਉਹ ਕੁੱਤਾ ਸਾਧ ਅੱਜ ਵੀ ਪਰੋਲਾਂ ਤੇ ਆ ਰਿਹਾ। ਹੁਣ ਵੀ ਕਹਿੰਦੇ 40 ਦਿਨ ਦੀ ਪਰੋਲ ਤੇ ਆ ਰਿਹਾ। ਤੇ ਪਿਆਰਿਓ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਹਨਾਂ ਨੂੰ ਪਰੋਲਾਂ ਮਿਲਣ, ਉਹਨਾਂ ਨੂੰ ਇੰਜ ਛੁੱਟੀਆਂ ਦੇਣ ਜਿਵੇਂ ਸਰਕਾਰਾਂ ਦੇ ਭੂਆ ਦੇ ਪੁੱਤ ਹੁੰਦੇ ਵੀ ਇਹ ਫੌਜ ਚੋਂ ਛੁੱਟੀ ਆ ਰਿਹਾ। ਬੁਲਾ ਜਾਂ ਬਈ ਸਦਾ ਸੰਗਤਾਂ ਮਨ ਨੂੰ ਰੰਗ ਚੜਦਾ ਆ ਵਿੱਚ ਸੰਗਤਾਂ ਦੇ ਫਤਿਹ ਪਾਈਦੀ ਹੈ ਜੀ। ਜਦੋਂ ਵੀ ਗੁਰੂ ਘਰ ਆਈਏ ਖਾਲਸਾ ਜੀ ਉਦੋਂ ਗੱਜ ਵੱਜ ਕੇ ਫਤਿਹ ਬੁਲਾਈਦੀ ਹੈ ਜੀ। ਪਰ ਤੱਕਿਓ ਸਿੰਘ ਨਾਮ ਹੈ ਸ਼ੇਰ ਦਾ। ਸ਼ੇਰ ਕੀ ਕਰਦੇ ਨੇ? ਦਹਾੜ ਪਾਉਂਦੇ ਨੇ, ਗਰਜਦੇ ਨੇ। ਆ ਦੇਖਿਆ ਨਾ ਦਿੱਲੀ ਦੇ ਬਾਰਡਰਾਂ ਤੇ ਬਾਬਾ ਜਗਜੀਤ ਸਿੰਘ ਜੀ ਜੱਗੀ ਜਿਹੜੇ ਪਿਆਰ ਵਾਲੇ ਬੋਲ ਕੇ ਗਏ ਨੇ ਕਿ ਮੈਂ ਯੋਧਾ ਦਹਾੜਿਆ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਉਹ ਬਾਰਡਰਾਂ ਤੇ ਡਟੀਆਂ। ਤੇ ਸ਼ਹਿਰ ਲਿਖਦਾ ਉਹ ਕਹਿੰਦਾ ਸ਼ਹਿਰਾਂ ਦੇ ਜਵਾੜਿਆਂ ਚੋਂ ਸਦਾ ਗਰਜਦੀ ਆਵਾਜ਼ ਨਿਕਲੇ। ਮਿਆਉ ਮਿਆਉ ਕਰੀ ਜਾਣਾ ਕੰਮ ਹੁੰਦਾ ਬਿੱਲੀ ਦਾ। ਦੋ ਸਿੰਘ ਆਪੇ ਵਿੱਚ ਫਤਿਹ ਦੀ ਸਾਂਝ ਪਾਉਂਦੇ ਕੋਈ ਫਾਇਦਾ ਨਹੀਂ ਫਤਿਹ ਬੁਲਾਈ ਹੋਈ ਢਿੱਲੀ ਦਾ। ਜਿੱਥੇ ਜਿੱਥੇ ਸਿੰਘਾਂ ਨੇ ਗੱਜ ਗੱਜ ਬੁਲਾਈ ਫਤਿਹ ਕਣ ਕਣ ਬੋਲਦਾ ਲਾਹੌਰ ਤੇ ਦਿੱਲੀ ਦਾ। ਜਿਹਦੀ ਜ਼ਬਾਨ ਚ ਫਤਿਹ ਉਹਦੀ ਮੈਦਾਨ ਚ ਫਤਿਹ, ਇਹਦੇ ਸੰਗ ਚ ਫਤਿਹ ਉਹਦੀ ਜੰਗ ਚ ਫਤਿਹ, ਇਹਦੇ ਬੁੱਲਾਂ ਚ ਫਤਿਹ ਉਹਦੀ ਕਈ ਕੁੱਲਾਂ ਚ ਫਤਿਹ, ਜਿਹਦੀ ਰਗ ਚ ਫਤਿਹ ਉਹਦੀ ਜੱਗ ਚ ਫਤਿਹ। ਜਿਹੜਾ ਫਤਿਹ ਬੁਲਾਉਂਦਾ ਢਿੱਲੀ ਉਹਨੂੰ ਕਦੇ ਨਾ ਫਤਿਹ ਮਿਲੀ। ਜਿਹੜਾ ਫਤਿਹ ਬੁਲਾਉਂਦਾ ਗੱਜ ਕੇ ਉਹਨੂੰ ਫਤਿਹ ਮਿਲਦੀ ਭੱਜ ਕੇ। ਬੈਠੋ ਜੀ ਸੱਜ ਕੇ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਪਿਆਰ ਵਾਲਿਓ ਇਹ ਗੁਰੂ ਦਾ ਖਾਲਸਾ ਏ। ਇਹ ਕਦੇ ਮੁਕਾਇਆ ਮੁੱਕ ਸਕਦਾ? ਇਹਨੂੰ ਕੋਈ ਖਤਮ ਕਰ ਸਕਦਾ? ਤੱਕਿਓ ਕਿਉਂ ਨਹੀਂ ਮੁੱਕ ਸਕਦਾ? ਪਿਆਰਿਓ ਇਹ ਵਜ਼ੀਰ ਖਾਂ ਜਿਹਨੂੰ ਵਜੀਦ ਖਾਂ ਕਹਿੰਦੇ ਆ ਸਰਹੰਦ ਦਾ ਸੂਬਾ ਇਹਨੇ ਨਾ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਬਾਜਾਂ ਵਾਲੇ ਸਤਿਗੁਰੂ ਇੱਕ ਚਿੱਠੀ ਲਿਖੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਮੁੱਠੀ ਭਰ ਸਿੰਘਾਂ ਦਾ ਮਾਣ ਕਰਦੇ ਹੋ। ਆ ਗੜੀ ਦੇ ਉੱਤੇ ਚੜ ਕੇ ਨਾ ਤਾਂ ਨੂੰ ਹੱਥ ਖੜੇ ਕਰਕੇ ਕਹਿ ਦਿਓ ਵੀ ਸਾਤੋਂ ਜੰਗ ਨਹੀਂ ਹੋਣਾ, ਤੁਸੀਂ ਲੰਘ ਜਿਓ, ਤੁਹਾਨੂੰ ਕੁਝ ਨਹੀਂ ਕਹਾਂਗੇ। ਤੇ ਇਹ ਵੀ ਕਹਿ ਦਿਓ ਜਿਹੜਾ ਖਾਲਸਾ ਪ੍ਰਗਟ ਕੀਤਾ ਨਾ ਇਹ ਖਾਲਸਾ ਵੀ ਕੁਝ ਨਹੀਂ ਕਰ ਸਕਦਾ।
ते महाराज कहते कोई गल नहीं। ते प्यारिओ फिर जेड़ी आ खिदराने दी ढाब ते जंग हुई ना, बाजां वाले सतगुर ने एक तीर वजीद खां दे घोड़े दी काठी दे विच मारिया, ओहदे नाल चिट्ठी बनी, चिट्ठी भेजी, चिट्ठी दे विच लिखिया वजीद खां तेनू चमकौर साहब भी मार सकदे सी, तेनू अज भी मार सकदे सी, पर असीं नहीं मारांगे। क्यों? तेनू साडा खालसा मारेगा। और जेड़े तू खालसे की गल करदा ना, ओ खालसा कदे खत्म नहीं हो सकदा, उस खालसे नू कोई खत्म नहीं कर सकदा। ते प्यार वालिओ तकियो, गुरु गोबिंद सिंह महाराज ज्योति जो समाउण तो बाद जे वजीद खां नू गड्डी चाढ़िया तां बाबा बंदा सिंह बहादुर गुरु दे खालसे ने आखो सतनाम श्री वाहिगुरू। ये भी वचन किया सी, कहने जदों साडा कुंडलिया सप वीर खालसा ओ तेनू मारेगा, उदों असीं ये शरीर करके नहीं होवांगे। ये भी तेरे नाल वचन है, साडा खालसा ही सोधेगा तेनू। ते प्यार वालिओ खालसा कौन है? बाजां वाले कहंदे प्रगटो खालसा परमात्मा की मौज, खालसा अकाल पुरख की फौज, खालसा मेरा रूप है खास, खालसे मैं हूं करूं निवास। एवें नहीं कहा इन पुत्रन के शीस पे बार दिया सुत चार, चार मुए तो क्या पिया जीवत कई हजार। शहर लिखदा कहना सी ओ अड़ियाले तीर हाँ जो कदे ना उके, असी बैरी दी हिक पार के लंघ जाइए सुके। और दुनिया डरदी मौत कोलो, मौत सिंगा कोलो लुके। ए गल अनोखी चीमिया साडे ते टुके, सानू मारन वाले मुक गए, असी कदे ना मुके, असी कदे ना मुके। खालसा मकाया मुकना नहीं ढाडी जथा है, यूं बयान करदा जी।
अपने को खिलौना हंस के फोड़ देते हैं, ना हूरों की हजरत ना ताजो तख्तों की मालूम, अगर खुदा भी खुदाई दे तो वापस मोड़ देते हैं। ये ओ खालसा है ਜਿਹੜਾ हिक्का ढक के लड़ता रहा, ਜਿਹੜਾ बैरियां ਨੂੰ ਭੱਜਣਾ ਭੌਂਦਾ ਰਿਹਾ। ਉਹ ਪਿਆਰਿਓ ਜੇ ਵੀਰ ਜਗਤਾਰ ਸਿੰਘ ਹਵਾਰਾ ਅੱਜ ਪਾਪੀਆਂ ਨੂੰ ਸੋਧਾ ਨਾ ਲਾਉਂਦਾ ਤਾਂ ਇਤਿਹਾਸ ਕੁਝ ਹੋਰ ਹੋਣਾ ਸੀ। ਕਿਉਂ ਇਹ ਦੁਨੀਆ ਦੇ ਵਿੱਚ ਵੱਖਰਾ ਹੋਣਾ ਸੀ ਨਜ਼ਾਰਾ। ਉਹ ਜੇ ਬਿਆੰਤੇ ਬੁੱਚਰ ਦਾ ਸੋਧਾ ਨਾ ਲਾਉਂਦਾ ਹਵਾਰਾ ਤੇ ਪਿਆਰਿਓ ਇਹ ਜਿਹੜੇ ਅੱਜ ਜੇਲ੍ਹਾਂ 'ਚ ਬੰਦ ਨੇ ਇਹਨਾਂ ਤੋਂ ਸਰਕਾਰਾਂ ਡਰਦੀਆਂ ਨੇ। ਇਹਨਾਂ ਨੂੰ ਇਸ ਦੁਨੀਆ ਤੇ ਭੇਜਣ ਲਈ ਸਾਡੇ ਆਪਣਿਆਂ ਨੂੰ ਡਰ ਲੱਗਦਾ ਏ। ਤੇ ਪਿਆਰਿਓ ਤੱਕਿਓ ਇਹ ਜਿਹੜਾ ਗੁਰੂ ਦਾ ਖਾਲਸਾ ਨਾ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ, ਇਹਨੂੰ ਮੁਕਾ ਨਹੀਂ ਸਕਦਾ, ਇਹਨੂੰ ਝੁਕਾ ਨਹੀਂ ਸਕਦਾ। ਕਿਉਂ ਸ਼ਾਇਰ ਲਿਖਦਾ ਹੈ ਕਹਿੰਦਾ ਭਾਵੇਂ ਬੰਦ ਕੱਟ ਦੇ ਉਹ ਨੇਜਿਆਂ ਨੂੰ ਸੌਂਪ ਦੇ, ਆਰਿਆਂ ਨੂੰ ਸੌਂਪ ਦੇ, ਸਾਡੀ ਜਵਾਨੀ ਬਣ ਕੇ ਸਾਡੀ ਜਵਾਨੀ ਕੱਟ ਕੇ ਗਾਵੇਗੀ ਇੱਕੋ ਰਾਗਣੀ ਕਿ ਅਣਖ ਪਿੱਛੇ ਮਰ ਲਈ। ਦਸ਼ਮੇਸ਼ ਦੇ ਦੁਲਾਰਿਆਂ ਦੀ ਜਿੰਦ ਲਈ ਸਕੂਨ ਹੈ, ਜਾਨ ਲਈ ਸਕੂਨ ਹੈ। ਕੋਈ ਜ਼ੁਲਮ ਕੋਈ ਸਤਮ ਸਾਨੂੰ ਝੁਕਾ ਸਕਦਾ ਨਹੀਂ, ਸਾਨੂੰ ਮਿਟਾ ਸਕਦਾ ਨਹੀਂ। ਕਿਉਂ? ਕਿਉਂਕਿ ਸਾਡੀਆਂ ਰਗਾਂ 'ਚ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ।